what does this $40 trillion debt mean? ਸਰਕਾਰ ਦੇ ਜਿੰਨੇ ਵੀ ਖਰਚੇ ਨੇ ਇੰਕਲੂਡਿੰਗ ਵਾਰ ਜੋ ਵੀ ਟੋਟਲ ਸਰਕਾਰ ਦੇ ਖਰਚੇ ਨੇ ਉਹਨੂੰ ਚਲਾਉਣ ਲਈ ਪੈਸੇ ਚਾਹੀਦੇ ਹੁੰਦੇ ਨੇ ਔਰ ਹੁੰਦਾ ਕੀ ਹੈ ਕਿ ਜਿਹੜੇ ਪੈਸੇ ਸਰਕਾਰ ਕਲੈਕਟ ਕਰਦੀ ਆ ਉਹ ਕਲੈਕਸ਼ਨ ਜਿਹੜੀ ਆ ਉਨੀ ਨਹੀਂ ਹੁੰਦੀ ਪਈ ਜਿੰਨੇ ਇਸ ਟਾਈਮ ਉਹਨਾਂ ਦੇ ਖਰਚੇ ਨੇ ਤੇ ਉਹਦੇ ਕਰਕੇ ਉਹ ਉਹਨਾਂ ਨੂੰ ਪੈਸਾ ਬੋਰੋ ਕਰਨਾ ਪੈਂਦਾ ਔਰ ਪੈਸਾ ਬੋਰੋ ਕਰਨ ਦੇ ਨਾਲ ਉਹ ਪੈਸੇ ਦੇ ਉੱਤੇ ਜਿਹੜਾ ਬੋਰੋ ਕਰਦੇ ਉੱਤੇ ਇੰਟਰਸਟ ਵੀ ਪੇ ਕਰਨਾ ਪੈਂਦਾ ਔਰ ਉਹ ਜਿਹੜਾ ਪੈਸਾ ਬੋਰੋ ਪਲੱਸ ਇੰਟਰਸਟ ਉਹ ਐਡ ਹੁੰਦਾ ਰਹਿੰਦਾ। ਤੁਸੀਂ ਜੇ ਪਿੱਛੇ ਜਾਓ ਹਿਸਟੋਰੀਕਲੀ ਮਤਲਬ 2 ਸਦੀਆਂ ਲੱਗੀਆਂ ਹਨ ਉਹਦੇ ਚ $2 ਟ੍ਰਿਲੀਅਨ ਇਕੱਠਾ ਹੁੰਦੇ ਆ ਤੇ ਅੱਜ ਦੀ ਡੇਟ ਦੇ ਵਿੱਚ ਇਸ ਟਾਈਮ ਤਕਰੀਬਨ ਜੋ ਸਿਰਫ ਵਿਆਜ ਹੀ ਪੈ ਕੇ ਹਰ 51 ਦਿਨਾਂ ਦੇ ਵਿੱਚ ਜਿਹੜਾ $1 ਟ੍ਰਿਲੀਅਨ ਡੈਟ ਵੱਧ ਜਾਂਦਾ। ਖਰਚੇ ਬਹੁਤ ਜ਼ਿਆਦਾ ਵਧੇ ਹੋਏ ਨੇ ਗਵਰਨਮੈਂਟ ਦੇ। ਔਨ ਟਾਪ ਆਫ ਦੈਟ ਪ੍ਰੋਬਲਮ ਇਹ ਆਉਂਦੀ ਪਈ ਕਿ ਖਾਸ ਕਰਕੇ ਜਿਹੜੀ ਵੀ ਰਿਪਬਲਿਕਨ ਗਵਰਨਮੈਂਟ ਆਉਂਦੀ ਹੈ ਸਰਕਾਰ ਆਉਂਦੀ ਹੈ ਜਦੋਂ ਉਹਨਾਂ ਦੀ ਮੈਜੋਰਿਟੀ ਆਉਂਦੀ ਹੈ ਉਹ ਕੋਸ਼ਿਸ਼ ਕਰਦੀ ਹੈ ਕਿ ਜਿਹੜੇ ਟੈਕਸ ਬੈਨੀਫਿਟ ਦਿੱਤੇ ਜਾਣ ਵੱਡੀਆਂ ਕੰਪਨੀਆਂ ਨੂੰ ਵੱਡੇ ਰਿਚ ਲੋਕਾਂ ਨੂੰ ਔਰ ਉਹਦਾ ਜਿਹੜਾ ਇੰਪੈਕਟ ਇਹ ਹੁੰਦਾ ਕਿ ਉਹਦੀ ਜਿਹੜੀ ਕਲੈਕਸ਼ਨ ਹੈ ਗਵਰਨਮੈਂਟ ਦੀ ਕਲੈਕਸ਼ਨ ਉਹ ਘਟ ਜਾਂਦੀ ਹੈ ਪਰ ਖਰਚੇ ਨਹੀਂ ਘਟਦੇ ਉਹਦੇ ਕਰਕੇ ਡੈਟ ਵਧਦਾ ਰਹਿੰਦਾ ਪਿਆ। ਕਿਹੜੀ ਬੈਂਕ ਤੋਂ ਇਹ ਕਰਜ਼ਾ ਲੈਂਦੇ ਆ ਕਿ ਕਿਸੇ ਕੰਟਰੀ ਤੋਂ ਲੈਂਦੇ ਆ ਕਿ ਮਤਲਬ ਚੱਲਦਾ ਕਿੱਦਾਂ ਹੈ ਕੰਮਕਾਜ ਵੀ ਇਸ ਹਿਸਾਬ ਦੇ ਨਾਲ? ਮੈਕਸਿਮਮ ਡੈਟ ਜਿਹੜਾ ਕੈਰੀ ਕੀਤਾ ਜਾਂਦਾ ਉਹ ਆਪਣੇ ਸਿਟੀਜ਼ਨਸ ਜਿਹੜਾ ਇਸ ਕੰਟਰੀ ਦੇ US ਸਿਟੀਜ਼ਨ ਨੇ ਉਹੀ ਕੈਰੀ ਕਰਦੇ ਨੇ। $22.7 ਟ੍ਰਿਲੀਅਨ ਜਿਹੜਾ ਡੋਮੈਸਟਿਕ ਜਿਹੜਾ ਉਹ ਸਿਟੀਜ਼ਨ ਹੋਲਡ ਕਰਦੇ ਨੇ। ਬਾਕੀ ਇੰਟਰ ਗਵਰਨਮੈਂਟ ਜਿਹੜੇ ਹੈਗੇ ਨੇ ਜਿਹਦੇ ਵਿੱਚ ਆਪਾਂ ਤੁਹਾਡੀ ਸੋਸ਼ਲ ਸਿਕਿਉਰਿਟੀ ਹੋ ਗਿਆ ਹੋਰ ਬੈਨੀਫਿਟਸ ਕੰਪਨੀ ਜਿਹੜੀਆਂ ਹੈਗੀਆਂ ਨੇ ਉਹ 7 to 8 ਟ੍ਰਿਲੀਅਨ 20% ਉਹ ਕਰਦੀਆਂ। ਪਰ ਜੇ ਆਪਾਂ ਗੱਲ ਕਰੀਏ ਫੋਰਨ ਹੋਲਡਰਸ ਦੀ ਫੋਰਨ ਹੋਲਡਰ ਜਿਹੜਾ ਤਕਰੀਬਨ 9.3 which is less than ਚੌਥੇ 1/4 ਤੋਂ ਵੀ ਘੱਟ ਆ 23% ਡੈਟ ਵਿੱਚ ਹੋਲਡ ਕਰਦੀ ਹੈ ਫੋਰਨ ਗਵਰਨਮੈਂਟਸ। ਸੋ ਇਹਦੇ ਜੇ ਦੇਖੋ ਜੇ ਮੈਕਸਿਮਮ ਜੇ ਡਾਟਾ ਕਿਸੇ ਦਾ ਤਾਂ ਉਹ ਜਾਪਾਨ ਇਸ ਟਾਈਮ ਹੋਲਡ ਕਰਦਾ ਪਿਆ। ਜਾਪਾਨ ਦਾ $1.16 ਟ੍ਰਿਲੀਅਨ ਡੈਟ ਹੈ। ਇੱਕ ਨਾ ਕਲੌਕ ਦਿਖਾਉਨੇ ਆਪਾਂ ਨੈਸ਼ਨਲ ਡੈਟ ਦੀ ਵੀ ਇਸ ਟਾਈਮ ਚੱਲ ਕੀ ਰਿਹਾ ਕਿੰਨਾ ਟੋਟਲ ਓਵਰਆਲ ਕਰਜ਼ਾ। ਸੋ ਦੇਖੋ ਸਹੀ ਦੌੜ ਕਿੱਦਾਂ ਜਾਂਦੀ ਹੈ। ਦੌੜ ਲੱਗੀ ਪਈ ਆ ਇਸ ਦੀ ਪੂਰੀ ਵੀ ਇਹ ਨੈਸ਼ਨਲ ਡੈਟ 40 ਟ੍ਰਿਲੀਅਨ ਨੂੰ ਪਾਰ ਜਿਹੜਾ ਹੋ ਰਿਹਾ। ਕਿੰਨੇ ਕੁ ਦਿਨਾਂ ਦੇ ਵਿੱਚ $1 ਟ੍ਰਿਲੀਅਨ ਕਰਜ਼ਾ US ਦੇ ਉੱਤੇ ਵੱਧ ਜਾਂਦਾ ਹੈ ਜੀ? ਸੋ 51 ਦਿਨਾਂ 51 ਡੇਜ਼ ਦੇ ਵਿੱਚ ਤੁਹਾਡਾ ਜਿਹੜਾ ਟਰਨ ਅਰਾਊਂਡ ਟਾਈਮ ਬਹੁਤ ਤੇਜ਼ ਹੈ ਤਾਂ ਬਹੁਤ ਐਗਜ਼ੈਕਟਲੀ। ਸੋ ਤੁਸੀਂ ਦੇਖ ਲਓ ਕਿ ਪਰ ਸਿਟੀਜ਼ਨ ਜਿਹੜਾ ਹੈਗਾ ਤਕਰੀਬਨ 1,17,000 ਦੇ ਕੋਲ 16,500 ਪਹੁੰਚ ਚੁੱਕਿਆ ਔਰ ਇਹ ਟੋਟਲ ਸਿਟੀਜ਼ਨ ਨੇ ਜਿਹਦੇ ਬੱਚੇ ਵੀ ਹੁੰਦੇ ਨੇ। ਸੋ ਜਿਹੜੇ ਬੱਚੇ ਅੱਜ ਵੀ ਪੈਦਾ ਹੋ ਰਹੇ ਨੇ ਦੇ ਆਰ ਐਕਚੁਅਲੀ ਕਰਜ਼ਈ ਪੈਦਾ ਹੋ ਰਹੇ। ਪੰਜਾਬੀ ਰੇਡੀਓ USA ਪੰਜਾਬੀ TV USA ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ US ਦੀ ਇਕੋਨਮੀ ਨੂੰ ਲੈ ਕੇ ਉਸ ਦੀ ਰਿਪੋਰਟ ਲੈ ਕੇ ਹਾਜ਼ਰ ਹੋ ਚੁੱਕੇ ਆ ਜੁੜ ਚੁੱਕੇ ਆ ਮੇਰੇ ਨਾਲ ਨਿਰਮਲ ਸਿੰਘ ਮਾਨ ਜੀ। ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਥੈਂਕ ਯੂ ਵੈਰੀ ਮਚ ਰਾਜਕਰਨ। ਸਤਿ ਸ੍ਰੀ ਅਕਾਲ ਔਰ ਥੈਂਕਸ ਫॉर ਹੈਵਿੰਗ ਮੀ ਔਰ ਬਾਕੀ ਵੇਖਣ ਸੁਣਨ ਵਾਲੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। US ਦੀ ਇਕੋਨਮੀ ਕਿਹੜੇ ਪਾਸੇ ਨੂੰ ਜਾ ਰਹੀ ਆ ਕਿਹੜੀਆਂ ਗੱਲਾਂ ਦੇ ਉੱਤੇ ਨਜ਼ਰ ਜਿਹੜੀ ਸਭ ਦੀ ਹੋਣੀ ਚਾਹੀਦੀ ਆ ਤੇ ਕਿਹੜੀਆਂ ਖਬਰਾਂ ਇਸ ਇਕੋਨਮੀ ਨੂੰ ਅੱਗੇ ਪਿੱਛੇ ਲੈ ਕੇ ਜਾ ਰਹੀਆਂ ਉਸ ਦਾ ਓਵਰਆਲ ਇੱਕ ਬਰਡ ਆਈ ਵਿਊ ਦੇਣ ਦੀ ਤੁਹਾਨੂੰ ਕੋਸ਼ਿਸ਼ ਹੁੰਦੀ ਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਇਸ ਵੀਕਲੀ ਪ੍ਰੋਗਰਾਮ ਦੇ ਵਿੱਚ US ਦੀ ਇਕੋਨਮੀ ਦੀ ਵੀਕਲੀ ਰਿਪੋਰਟ ਆਪਾਂ ਕਹਿ ਸਕਦੇ ਵੀ ਇਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਫਾਈਨੈਂਸ ਦੇ ਖੇਤਰ ਦੇ ਵਿੱਚ ਨਿਰਮਲ ਮਾਨ ਜੀ ਉਹਨਾਂ ਨੂੰ ਕੰਮ ਕਰਦੇ ਹੋਏ ਇਕੋਨਮੀ ਦੇ ਨਾਲ ਸੰਬੰਧਿਤ ਕੰਮਕਾਜ ਕਰਦੇ ਹੋਏ ਤਕਰੀਬਨ 2 ਦਹਾਕੇ ਤੋਂ ਵੱਧ ਦਾ ਉਹਨਾਂ ਨੂੰ ਤਜਰਬਾ ਹੈਗਾ ਆ। ਸੋ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਇਸ ਦੀਆਂ ਬਰੀਕੀਆਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਜਿਹੜੀ ਵੱਡੀ ਖਬਰ ਹੁੰਦੀ ਆ ਉਹਦੇ ਪਿੱਛੇ ਬਰੀਕੀ ਕੀ ਆ ਉਹ ਆਪਣੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਆ। ਪਿਛਲੀ ਵਾਰ ਜਦ ਨਿਰਮਲ ਮਾਨ ਜੀ ਆਪਣੇ ਨਾਲ ਜੁੜੇ ਸੀ ਤਾਂ US ਡੈਟ $40 ਟ੍ਰਿਲੀਅਨ ਨੂੰ ਪਾਰ ਕਰ ਗਿਆ ਸੀ। ਉਦੋਂ ਆਪਾਂ ਪੁੱਛਿਆ ਸੀ ਇਹਨਾਂ ਨੂੰ ਵੀ ਭਾਈ ਇਹ ਡੈਟ ਹੈ ਕਿਹਨੂੰ ਦੇਣਾ ਆ ਕੌਣ ਕਿੰਨਾ ਉਹ ਕਰਦਾ ਇਹਦਾ ਮਤਲਬ ਕੀ ਆ। ਅਮਰੀਕਾ ਕਿਤੋਂ ਕਰਜ਼ਾ ਲਈ ਜਾਂਦਾ ਜਦ ਕਿ ਆਪਾਂ ਸਾਰੇ ਓਵਰਆਲ ਵੀ ਅਮਰੀਕਾ ਤੋਂ ਕਰਜ਼ਾ ਲਈ ਜਾਂਦੇ ਆ ਤੇ ਅਮਰੀਕਾ ਵੀ ਕਿਸੇ ਤੋਂ ਕਰਜ਼ਾ ਲੈ ਰਿਹਾ। ਸੋ ਇਹਦਾ ਮਤਲਬ ਕੀ ਆ। ਸੋ ਨੈਸ਼ਨਲ ਡੈਟ ਦਾ ਮਤਲਬ ਸਮਝਾਇਆ ਨਿਰਮਲ ਮਾਨ ਜੀ। what does this $40 ਟ੍ਰਿਲੀਅਨ ਡੈਟ means? ਸੋ ਰਾਜਕਰਨ ਜਿਹੜਾ ਡੈਟ ਹੈ ਕਰਜ਼ਾ ਜਿਹੜਾ ਮਤਲਬ ਕੀ ਜਿਹੜੇ ਗਵਰਨਮੈਂਟ ਦੇ ਜਿਹੜੇ ਖਰਚੇ ਨੇ ਚਾਹੇ ਉਹ ਤੁਹਾਡੇ ਸੋਸ਼ਲ ਸਿਕਿਉਰਿਟੀ ਦੇ ਨੇ ਬੈਨੀਫਿਟਸ ਨੇ ਚਾਹੇ ਮੈਡੀਕੇਅਰ ਹੈ ਚਾਹੇ ਤੁਹਾਡੇ ਬਾਕੀ ਜਾਂ ਬੈਨੀਫਿਟਸ ਰਨ ਕਰਦੇ ਨੇ ਜਾਂ ਸਰਕਾਰ ਦੇ ਜਿੰਨੇ ਵੀ ਖਰਚੇ ਨੇ ਇੰਕਲੂਡਿੰਗ ਵਾਰ ਜੋ ਵੀ ਟੋਟਲ ਸਰਕਾਰ ਦੇ ਖਰਚੇ ਨੇ ਉਹਨੂੰ ਚਲਾਉਣ ਲਈ ਪੈਸੇ ਚਾਹੀਦੇ ਹੁੰਦੇ ਨੇ। ਔਰ ਹੁੰਦਾ ਕੀ ਹੈ ਕਿ ਜਿਹੜੇ ਪੈਸੇ ਸਰਕਾਰ ਕਲੈਕਟ ਕਰਦੀ ਆ ਉਹ ਕਲੈਕਸ਼ਨ ਜਿਹੜੀ ਆ ਉਨੀ ਨਹੀਂ ਹੁੰਦੀ ਪਈ ਜਿੰਨੇ ਇਸ ਟਾਈਮ ਉਹਨਾਂ ਦੇ ਖਰਚੇ ਨੇ। ਸੋ ਉਹਦੇ ਕਰਕੇ ਉਹ ਉਹਨਾਂ ਨੂੰ ਪੈਸਾ ਬੋਰੋ ਕਰਨਾ ਪੈਂਦਾ ਔਰ ਪੈਸਾ ਬੋਰੋ ਕਰਨ ਦੇ ਨਾਲ ਉਹ ਪੈਸੇ ਦੇ ਉੱਤੇ ਜਿਹੜਾ ਬੋਰੋ ਕਰਦੇ ਉੱਤੇ ਇੰਟਰਸਟ ਵੀ ਪੇ ਕਰਨਾ ਪੈਂਦਾ ਔਰ ਉਹ ਜਿਹੜਾ ਪੈਸਾ ਬੋਰੋ ਪਲੱਸ ਇੰਟਰਸਟ ਉਹ ਐਡ ਹੁੰਦਾ ਰਹਿੰਦਾ। ਸੋ ਜੇ ਆਪਾਂ ਗੱਲ ਕਰੀਏ ਤਾਂ ਕੰਸਿਸਟੈਂਟਲੀ ਜਿਹੜਾ ਡੈਟ ਹੈ ਇਹ ਵੱਧਦਾ ਪਿਆ। ਜਿਹੜਾ ਲਾਸਟ ਟਾਈਮ ਇਹ ਡੈਟ ਨਹੀਂ ਸੀ ਜਾਂ ਨੈਗੇਟਿਵ ਹੀ ਜਾਂ ਬੈਲੈਂਸ ਬਜਟ ਆਇਆ ਸੀ ਉਹ ਪ੍ਰੈਜ਼ੀਡੈਂਟ ਕਲਿੰਟਨ ਟਾਈਮ ਤੇ ਆਇਆ ਸੀ। ਉਹਦੇ ਬਾਅਦ ਖਾਸ ਕਰਕੇ ਜਦੋਂ ਪ੍ਰੈਜ਼ੀਡੈਂਟ ਬੁਸ਼ ਨੇ ਵਾਰ 2 ਲੜਾਈਆਂ ਲੜੀਆਂ ਇੱਕ ਇਰਾਕ 'ਚ ਤੇ ਇੱਕ ਅਫਗਾਨਿਸਤਾਨ ਦੇ ਵਿੱਚ ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਡੈਟ ਹੈ ਉਹ ਵੱਧ ਗਿਆ।
ਉਹਦੇ ਬਾਅਦ ਪ੍ਰੈਜ਼ੀਡੈਂਟ ਓਬਾਮਾ ਨੇ ਕਾਫੀ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਕਾਫੀ ਫਰਕ ਵੀ ਪਿਆ ਕਿਉਂਕਿ ਰਿਸੈਸ਼ਨ ਦੇ ਵਿੱਚੋਂ ਇਕਨੋਮੀ ਕੱਢੀ ਸੀ। ਪਰ ਉਹਦੇ ਬਾਅਦ ਇਹ ਡੈਟ ਵੱਧਦਾ ਤੁਸੀਂ ਜੇ ਪਿੱਛੇ ਜਾਓ ਹਿਸਟੋਰੀਕਲੀ, ਮਤਲਬ 2 ਸਦੀਆਂ ਲੱਗੀਆਂ ਹਨ ਉਹਦੇ 'ਚ $2 ਟ੍ਰਿਲੀਅਨ ਇਕੱਠਾ ਹੁੰਦੇ ਆ, ਅਤੇ ਅੱਜ ਦੀ ਡੇਟ ਦੇ ਵਿੱਚ ਇਸ ਟਾਈਮ ਤਕਰੀਬਨ ਜੋ ਸਿਰਫ ਵਿਆਜ ਹੀ ਪੈ ਕੇ ਹਰ 51 ਦਿਨਾਂ ਦੇ ਵਿੱਚ ਜਿਹੜਾ $1 ਟ੍ਰਿਲੀਅਨ ਡੈਟ ਵੱਧ ਜਾਂਦਾ। ਸੋ ਖਰਚੇ ਬਹੁਤ ਜ਼ਿਆਦਾ ਵਧੇ ਹੋਏ ਨੇ ਗਵਰਨਮੈਂਟ ਦੇ। ਔਨ ਟੌਪ ਆਫ ਦੈਟ ਪ੍ਰੋਬਲਮ ਇਹ ਆਉਂਦੀ ਪਈ ਕਿ ਖਾਸ ਕਰਕੇ ਜਿਹੜੀ ਵੀ ਰਿਪਬਲਿਕਨ ਗਵਰਨਮੈਂਟ ਆਉਂਦੀ ਹੈ, ਸਰਕਾਰ ਆਉਂਦੀ ਹੈ, ਜਦੋਂ ਉਹਨਾਂ ਦੀ ਮੈਜੋਰਿਟੀ ਆਉਂਦੀ ਹੈ, ਉਹ ਕੋਸ਼ਿਸ਼ ਕਰਦੀ ਹੈ ਕਿ ਜਿਹੜੇ ਟੈਕਸ ਬੈਨੀਫਿਟ ਦਿੱਤੇ ਜਾਣ ਵੱਡੀਆਂ ਕੰਪਨੀਆਂ ਨੂੰ, ਵੱਡੇ ਰਿਚ ਲੋਕਾਂ ਨੂੰ, ਔਰ ਉਹਦਾ ਜਿਹੜਾ ਇੰਪੈਕਟ ਇਹ ਹੁੰਦਾ ਕਿ ਉਹਦੀ ਜਿਹੜੀ ਕਲੈਕਸ਼ਨ ਹੈ, ਗਵਰਨਮੈਂਟ ਦੀ ਕਲੈਕਸ਼ਨ ਉਹ ਘੱਟ ਜਾਂਦੀ ਹੈ, ਪਰ ਖਰਚੇ ਨਹੀਂ ਘਟਦੇ। ਸੋ ਉਹਦੇ ਕਰਕੇ ਡੈਟ ਵੱਧਦਾ ਰਹਿੰਦਾ ਪਿਆ। ਔਰ ਹੁਣ ਜਿਹੜਾ ਇਸ ਟਾਈਮ ਖਾਸ ਕਰਕੇ ਹਾਲਾਤ ਚੱਲਦੇ ਪਏ ਨੇ ਕਿ ਜਿਹੜਾ ਪੈਸਾ ਬੋਰੋ ਕੀਤਾ ਹੋਇਆ ਗਵਰਨਮੈਂਟ ਨੇ, ਉਹਦੇ ਉੱਤੇ ਗਵਰਨਮੈਂਟ ਨੂੰ ਹੋਰ ਇੰਟਰਸਟ ਜ਼ਿਆਦਾ ਦੇਣਾ ਪੈ ਰਿਹਾ, ਕਿਉਂਕਿ ਓਵਰਆਲ ਜਿਹੜਾ ਇੰਟਰਸਟ ਰੇਟ ਹੈ ਉਹ ਜ਼ਿਆਦਾ। ਸੋ ਕਈ ਵਾਰ ਤੁਸੀਂ ਸੁਣਿਆ ਹੁੰਦਾ ਕਿ ਕੋਸ਼ਿਸ਼ ਕਰਦੇ ਪ੍ਰੈਜ਼ੀਡੈਂਟ ਟਰੰਪ ਕਿ ਹਾਂਜੀ ਇੰਟਰਸਟ ਰੇਟ ਘਟਾ ਦਿਓ, ਉਹਨਾਂ ਦੇ ਰਗਾਂ ਜੰਗੂਰ ਦਿਓ ਕਿ ਫੋਰਸਫੁਲੀ ਇੰਟਰਸਟ ਰੇਟ ਘਟਾਉਣ, ਕਿ ਉਹਦੇ ਨਾਲ ਕੋਸ਼ਿਸ਼ ਹੈ ਕਿ ਜਿੰਨਾ ਇੰਟਰਸਟ ਰੇਟ ਘੱਟ ਹੋਏਗਾ ਉਹਨਾਂ ਜਿਹੜਾ ਵਿਆਜ ਹੈ, ਜਿਹੜਾ ਪੈਸਾ ਉਹ ਕਰਦੀ ਗਵਰਨਮੈਂਟ, ਉਹ 'ਤੇ ਘੱਟ ਦੇਣਾ ਪਏਗਾ, ਅਤੇ ਘੱਟੋ ਘੱਟ ਜਿਹੜਾ ਜਿਹੜੀ ਜਿੰਨੀ ਛਾਲਾ ਮਾਰ ਕੇ ਵਿਆਜ ਵੱਧਦਾ ਪਿਆ ਡੈਟ, ਉਹ ਵੀ ਘੱਟ ਵਧੇਗਾ। ਜੀ। ਇਹ ਹੁਣ ਜਿੱਦਾਂ $40 ਟ੍ਰਿਲੀਅਨ ਆ ਵੱਖ-ਵੱਖ ਕੰਮਾਂ ਕਾਜਾਂ ਦੇ ਲਈ, ਜਦੋਂ ਤੁਸੀਂ ਦੱਸਦੇ ਆ ਵੀ ਇਹ ਕਰਜ਼ਾ ਜਿਹੜਾ ਉਹ ਹੈਗਾ, ਇਹ ਕਰਜ਼ਾ ਲੈਂਦੇ ਕਿਹਦੇ ਤੋਂ ਆ? ਕਿਹੜੀ ਬੈਂਕ ਤੋਂ ਇਹ ਕਰਜ਼ਾ ਲੈਂਦੇ ਆ? ਕਿ ਕਿਸੇ ਕੰਟਰੀ ਤੋਂ ਲੈਂਦੇ ਆ? ਕਿ ਮਤਲਬ ਚੱਲਦਾ ਕਿੱਦਾਂ ਹੈ ਕੰਮਕਾਜ ਵੀ ਇਸ ਹਿਸਾਬ ਦੇ ਨਾਲ? ਸੋ ਇਹ ਇੱਕ ਬੜਾ ਵੱਡਾ ਮੁਗਾਲਤਾ ਹੈ ਕਿ ਕਹਿੰਦੇ ਕਿ ਜਿਹੜਾ ਕਿ ਮੈਕਸਿਮਮ ਡੈਟ ਜਿਹੜਾ ਕੈਰੀ ਕੀਤਾ ਜਾਂਦਾ ਉਹ ਆਪਣੇ ਸਿਟੀਜ਼ਨਸ, ਜਿਹੜਾ ਐਸ ਕੰਟਰੀ ਦੇ US ਸਿਟੀਜ਼ਨ ਨੇ, ਉਹੀ ਕੈਰੀ ਕਰਦੇ ਨੇ ਇੰਡੀਵਿਜੂਅਲ ਲੈਵਲ 'ਤੇ। ਜਿੱਦਾਂ ਆਪਾਂ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ ਟੀ ਬਿਲਸ ਦੇ ਉੱਤੇ, ਟੀ ਬੌਂਡਸ, ਟ੍ਰੈਜਰੀ ਬੌਂਡਸ ਦੇ ਉੱਤੇ, ਜਿਹੜੇ ਸ਼ਾਰਟ ਟਰਮ 1 ਸਾਲ ਤੋਂ ਲੈ ਕੇ 30 ਸਾਲ ਦੇ ਬੌਂਡਸ ਹੈਗੇ ਨੇ, ਜਿਹਨੂੰ ਵੇਚ ਕੇ ਪੈਸਾ ਗਵਰਨਮੈਂਟ ਕਲੈਕਟ ਕਰਦੀ ਹੈ ਔਰ ਜਿਹਦੇ ਉੱਤੇ ਰਿਟਰਨ ਦਿੰਦੀ ਹੈ। ਔਰ ਜਦੋਂ ਗਵਰਨਮੈਂਟ ਸੋਲਿਡ ਹੁੰਦੀ ਹੈ, ਜਦੋਂ ਇਕਨੋਮੀ ਸੋਲਿਡ ਹੁੰਦੀ ਹੈ, ਇਹਦੇ ਉੱਤੇ ਰਿਟਰਨ ਚੰਗੇ ਮਿਲਦੇ ਨੇ। ਔਰ ਡੈਫੀਨਿਟਲੀ ਕਿਉਂਕਿ ਇਹ ਪੈਸਾ ਜਿਹੜਾ ਗਵਰਨਮੈਂਟ ਦੇ ਬੈਕ ਸਿਕਿਉਰ ਹੁੰਦਾ, ਤਾਂ ਵੀ ਇਹਦੇ 'ਚ ਲੋਕੀ ਇਨਵੈਸਟ ਕਰਦੇ ਨੇ। ਔਰ ਜਾਂ ਇੰਸਟੀਟਿਊਸ਼ਨ, ਚਾਹੇ ਫੈਡਰਲ ਬੈਂਕਸ ਨੇ, ਪ੍ਰਾਈਵੇਟ ਇਨਵੈਸਟਰਸ ਨੇ, ਪ੍ਰਾਈਵੇਟ ਫੰਡਸ ਨੇ, ਔਰ ਜਾਂ ਇੰਡੀਵਿਜੂਅਲ ਲੈਵਲ 'ਤੇ ਜੇ ਲੋਕੀ ਇਹਨੂੰ ਬਾਏ ਕਰਦੇ ਨੇ। ਸੋ ਅਬਾਊਟ $22.7 ਟ੍ਰਿਲੀਅਨ ਜਿਹੜਾ ਡੋਮੈਸਟਿਕ ਜਿਹੜਾ ਉਹ ਸਿਟੀਜ਼ਨ ਹੋਲਡ ਕਰਦੇ ਨੇ। ਬਾਕੀ ਇੰਟਰ ਗਵਰਨਮੈਂਟ ਜਿਹੜੇ ਹੈਗੇ ਨੇ, ਜਿਹਦੇ ਵਿੱਚ ਆਪਾਂ ਤੁਹਾਡੀ ਸੋਸ਼ਲ ਸਿਕਿਉਰਿਟੀ ਹੋ ਗਿਆ, ਹੋਰ ਬੈਨੀਫਿਟਸ ਕੰਪਨੀ ਜਿਹੜੀਆਂ ਹੈਗੀਆਂ ਨੇ, ਉਹ 7 to 8 ਟ੍ਰਿਲੀਅਨ 20% ਉਹ ਕਰਦੀਆਂ ਨੇ। ਪਰ ਜੇ ਆਪਾਂ ਗੱਲ ਕਰੀਏ ਦੂਜੀ ਫੋਰਨ ਹੋਲਡਰਸ ਦੀ, ਤਾਂ ਫੋਰਨ ਹੋਲਡਰ ਜਿਹੜਾ ਤਕਰੀਬਨ 9.3 ਵਿਚ ਇਜ਼ ਲੈਸ ਦੈਨ ਚੌਥੇ 1/4 ਤੋਂ ਵੀ ਘੱਟ ਆ, 23% ਡੈਟ ਹੋਲਡ ਕਰਦੀ ਹੈ ਫੋਰਨ ਇਨਵੈਸਟਮੈਂਟ, ਫੋਰਨ ਗਵਰਨਮੈਂਟਸ। ਸੋ ਮੈਕਸਿਮਮ ਜੇ ਆਪਾਂ ਗੱਲ ਕੀਤੀ ਜਾਈਏ, ਇੱਕ ਮੈਂ ਤੁਹਾਡੇ ਨਾਲ ਚਾਰਟ ਸ਼ੇਅਰ ਕੀਤਾ, ਜੇ ਉਹਨੂੰ ਤੁਸੀਂ ਸ਼ੇਅਰ ਕਰੋ। ਹਾਂਜੀ ਬਿਲਕੁਲ, ਥੈਂਕ ਯੂ। ਸੋ ਇਹਦੇ ਜੇ ਦੇਖੋ, ਜੇ ਮੈਕਸਿਮਮ ਜੇ ਡਾਟਾ ਕਿਸੇ ਦਾ, ਤਾਂ ਉਹ ਜਾਪਾਨ ਇਸ ਟਾਈਮ ਹੋਲਡ ਕਰਦਾ ਪਿਆ। ਜਾਪਾਨ ਦਾ $1.16 ਟ੍ਰਿਲੀਅਨ ਡਾਟਾ। ਹਮੇਸ਼ਾ ਜੇ ਆਪਾਂ ਇੱਕ ਵੱਡਾ ਇੱਕ ਹਵਾ ਬਣਾ ਕੇ ਰੱਖਿਆ ਜੀ ਚਾਈਨਾ ਕੋਲ ਬਹੁਤ ਡਾਟਾ, ਚਾਈਨਾ ਮਾਰਕੀਟ ਨੂੰ ਦੇ ਸਕਦਾ। ਸੋ ਚਾਈਨਾ ਦਾ ਜਿਹੜਾ ਚਾਈਨਾ ਡੈਟ ਉਹ ਕਰਦਾ US ਦਾ, ਉਹ $633 ਬਿਲੀਅਨ ਡੈਟ ਕਰਦਾ। ਸੋ ਇਹ ਬਹੁਤ ਹੀ ਇੱਕ, even though billions is a lot of money, but 1.3%, ਬਹੁਤ ਹੀ 1.5% of total debt। ਸੋ ਇਹ ਬਹੁਤ ਹੀ ਥੋੜਾ ਡੈਟ ਹੈਗਾ, ਔਰ ਕਾਫੀ ਇਟਸ ਲੋਐਸਟ ਸਿੰਸ 2008। ਰੀਜ਼ਨ ਬੀਇੰਗ ਕਿ ਕਾਫੀ ਜਿਹੜਾ ਡੈਟ ਹੈ ਉਹ ਆਪਣਾ ਚਾਈਨਾ ਨੇ ਇਹਨੂੰ ਡੰਪ ਕੀਤਾ ਮਾਰਕੀਟ ਦੇ ਵਿੱਚ ਪੈਨਿਕ ਕ੍ਰੀਏਟ ਕਰਨ ਵਾਸਤੇ। ਸੋ ਓਵਰਆਲ ਜਿਹੜਾ ਗੱਲ ਇਹ ਹੈ ਕਿ ਫੋਰਨ ਗਵਰਨਮੈਂਟਸ ਨੇ ਬਹੁਤ ਘੱਟ ਕੀਤਾ ਹੋਇਆ, ਔਰ ਡੋਮੈਸਟਿਕ ਜਿਹੜੇ ਨੇ, ਔਰ ਜਿੱਦਾਂ ਆਪਾਂ ਜੇ ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਜੇ ਆਪਣੇ ਚਾਹੁੰਦੇ ਨੇ ਸਰੋਤੇ, ਤਾਂ ਸਾਡੇ ਪੁਰਾਣੇ ਪ੍ਰੋਗਰਾਮ ਜਿਹੜੇ ਆਪਾਂ ਇਹਦੇ ਉੱਤੇ ਕੀਤੇ ਨੇ ਇਕਾਨਮੀ ਉੱਤੇ, ਜਿਹਦੇ ਆਪਾਂ ਟ੍ਰੈਜਰੀ ਬਿਲਸ ਦੀ ਗੱਲ ਕੀਤੀ, ਉਹਨੂੰ ਜਾ ਕੇ ਦੇਖ ਲਓ ਕਿ ਕਿੱਦਾਂ ਉਹਨਾਂ ਉੱਤੇ ਤੁਹਾਨੂੰ ਗਵਰਨਮੈਂਟ ਜਿਹੜੀ ਆ ਉਹ ਇੰਟਰਸਟ ਦਿੰਦੀ ਹੈ, ਜਾਂ ਕਿੱਦਾਂ ਤੁਹਾਨੂੰ ਪੇ ਕਰਦੀ ਹੈ, ਕਿੱਦਾਂ ਉੱਤੇ ਪ੍ਰੀਮੀਅਮ ਦਿੰਦੀ ਹੈ। ਔਰ ਜਿਹੜਾ ਪ੍ਰੀਮੀਅਮ ਦਿੰਦੀ ਹੈ ਉਹ ਗਵਰਨਮੈਂਟ ਦਾ ਖਰਚੇ ਤੋਂ ਆਉਂਦੀ ਹੈ। ਉਹ ਜਿਹੜਾ ਤੁਹਾਨੂੰ ਜਿਹੜੇ ਉਹਦੇ ਉੱਤੇ ਵਿਆਜ ਮਿਲਦਾ ਟੀ ਬੌਂਡਸ ਦੇ ਉੱਤੇ, ਜਿਹੜਾ ਵੀ ਤੁਹਾਨੂੰ ਬੈਨੀਫਿਟ ਮਿਲਦਾ, ਉਹ ਟੋਟਲ ਨੈਸ਼ਨਲ ਡੈਟ ਦੇ ਵਿੱਚ ਐਡ ਹੁੰਦਾ। ਅੱਛਾ, ਹੁਣ ਜਿੱਦਾਂ ਇਹ ਆ ਵੀ ਜਾਪਾਨ ਸਭ ਤੋਂ ਜ਼ਿਆਦਾ 1.1 ਟ੍ਰਿਲੀਅਨ, UK 939 ਬਿਲੀਅਨ, ਚੀਨ 633, ਬੈਲਜੀਅਮ 482, ਕੈਨੇਡਾ 460। ਜਿਹੜੇ ਅਨਨੋਇੰਗ ਜੇ ਮੁਲਕ ਆ, ਉਹ ਵੀ ਉਹਨਾਂ ਨੂੰ ਆਪਾਂ ਇੰਨਾ ਕਰਜ਼ਾ ਜਿਹੜਾ ਉਹ ਕਰ ਰਹੇ ਹੈਗੇ ਆ ਵੀ ਕਿੱਦਾਂ ਮਤਲਬ ਹੁੰਦਾ ਵੀ ਆਪਾਂ ਉਹਨਾਂ ਦੇ ਬੌਂਡ ਖਰੀਦਦੇ ਆ
ਕੀ ਅਮਰੀਕਾ ਦੀ ਟ੍ਰੈਜਰੀ ਉਹ ਇਹਨਾਂ ਦੇ ਬੌਂਡ ਖਰੀਦਦੀ ਹੈ ਤਾਂ ਉਹ ਕਰਜ਼ਾ ਹੈਗਾ? ਮਤਲਬ ਕਿੱਦਾਂ ਕੰਮ ਕਿੱਦਾਂ ਚੱਲਦਾ ਹੈ? ਕਿੱਥੋਂ ਲੈਂਦੇ ਇਹ ਉਲਟਾ ਪੈਸੇ ਉਹਨਾਂ ਤੋਂ? ਉਲਟਾ ਉਹ ਸਾਡੇ ਬੌਂਡ ਖਰੀਦਦੇ ਨੇ, ਉਹ ਅੱਛਾ, ਜਿਹੜੀ ਇਹਦਾ ਕੰਪਨੀ। ਮਤਲਬ ਉਹ ਬੌਂਡ ਖਰੀਦਦੇ ਆ ਤੇ ਅਸੀਂ ਉਹਨਾਂ ਦੇ ਕਰਜ਼ਾਈ ਆ। ਐਗਜ਼ੈਕਟਲੀ, ਉਹ ਬੌਂਡ ਖਰੀਦਦੇ ਨੇ, ਔਰ ਉਸ ਬੌਂਡ ਦੇ ਉੱਤੇ ਜਿਹੜਾ ਸਾਨੂੰ ਵਿਆਜ ਪੇ ਕਰਨਾ ਪੈਂਦਾ, ਜੋ ਵੀ ਉੱਤੇ ਆਪਾਂ ਇੰਟਰਸਟ ਪੇ ਕਰਦੇ ਹਾਂ, ਉਹ ਇੰਟਰਸਟ ਐਡ ਅਪ ਹੁੰਦਾ ਰਹਿੰਦਾ। ਸੋ ਉਹ ਲੋਕੀ ਔਰ ਕਈ ਗਵਰਨਮੈਂਟਸ US ਟ੍ਰੈਜਰੀ 'ਚ ਇਨਵੈਸਟ ਤਾਂ ਕਰਦੀ ਹੈ ਕਿਉਂਕਿ ਇਟ ਇਜ਼ ਵਨ ਆਫ ਦਾ ਸੇਫੈਸਟ ਕਰੰਸੀ ਔਰ ਪਬਲਿਕਲੀ ਟ੍ਰੇਡਡ ਕਰੰਸੀ ਹੈਗੀ ਹੈ। ਜਿੱਦਾਂ ਮੰਨ ਲਓ ਕਿ ਚਾਈਨਾ ਜਿਹੜੀ ਆ, ਉਹਨਾਂ ਦੀ ਕਰੰਸੀ ਕਲੋਜ਼ਡ ਹੈ, ਉਹ ਬਾਹਰ ਟ੍ਰੇਡ ਨਹੀਂ ਕਰਦੇ। ਔਰ ਹਾਂ, ਹਾਂ। ਬਿਕੋਜ਼ US ਜਿਹੜੀ ਕਰੰਸੀ ਹੈ, ਇਟਸ ਬੈਕਡ ਬਾਈ ਪੈਟਰੋ ਡਾਲਰਸ, ਔਰ ਓਵਰਆਲ ਜਿਹੜੀ ਹੈ ਯੂਨੀਵਰਸਲ ਅਸੈਪਟਡ ਕਰੰਸੀ ਹੈ। ਸੋ ਮੋਸਟਲੀ ਜਿਹੜੇ ਕੰਟਰੀਆਂ ਨੇ ਇਹਦੇ 'ਚ ਆਪਣਾ ਪੈਸਾ ਆਪਣਾ, ਔਰ ਉਹ ਵੀ ਕੰਟਰੀਜ਼ ਨੇ, ਉਹ ਵੀ ਆਪਣੇ ਲੋਕਾਂ ਦਾ ਜਿਹੜਾ ਪੈਸਾ ਇਹ 'ਚ ਇਨਵੈਸਟ ਕਰਦੇ ਨੇ। ਇਹ ਤਾਂ ਵੱਡੀਆਂ 4-5 ਕੰਟਰੀਆਂ ਜਿਹਨਾਂ ਦੀ ਗੱਲ ਕੀਤੀਆਂ ਨੇ, ਛੋਟੀਆਂ ਕੰਟਰੀਆਂ ਵੀ, ਆਲ ਦਾ ਵੇ ਇੰਡੀਆ ਵਰਗੀਆਂ ਕੰਟਰੀਆਂ ਵੀ, ਉਹ ਆਪਣਾ ਜਿਹੜਾ ਪੋਰਟਫੋਲੀਓ ਡਿਵਰਸੀਫਾਈ ਕਰਨ ਵਾਸਤੇ ਅਮਰੀਕਾ ਦੇ ਬੌਂਡ ਖਰੀਦਦੀਆਂ। ਅਮਰੀਕਨ ਬੌਂਡ ਖਰੀਦਦੇ ਨੇ, ਔਰ ਉਹਦੇ ਉੱਤੇ ਜਿੱਦਾਂ ਹੁਣ ਇਸ ਟਾਈਮ US ਟ੍ਰੈਜਰੀ ਦੇ ਬੌਂਡ ਦੀ ਯੀਲਡ ਹੀ ਬਹੁਤ ਵਧੀਆ, ਆਲਮੋਸਟ 5% ਤੱਕ ਪਹੁੰਚੀ ਪਈ ਆ। ਇਹਦਾ ਮਤਲਬ ਵੀ ਹੋਰ ਮੁਲਕ ਹੋਰ ਜ਼ਿਆਦਾ ਖਰੀਦਦੇ ਹੋਣਗੇ ਜਾਂ ਦੂਜੇ ਲੋਕ ਵੀ ਖਰੀਦ ਰਹੇ ਹੋਣਗੇ? ਇਹਦੇ 'ਚ ਮਲਟੀਪਲ ਫੈਕਟਰਸ ਹੁੰਦੇ ਨੇ। ਇੱਕ ਤਾਂ ਪੋਜ਼ਿਟਿਵ ਫੈਕਟਰ ਇਹੀ ਹੈਗਾ, ਔਰ ਬਾਕੀ ਜਿਹੜਾ ਇੱਕ ਫੇਅਰ ਫੈਕਟਰ ਹੁੰਦਾ ਕਿਸੇ ਵੀ ਸਰਕਾਰ ਦਾ, ਕਿ ਹਾਂ ਵੀ ਜਿਹੜੀ ਗਵਰਨਮੈਂਟ ਦੇ ਉੱਤੇ ਪੈਸੇ ਆਪਾਂ ਇਨਵੈਸਟ ਕਰਦੇ ਹਾਂ, ਗਵਰਨਮੈਂਟ ਉਹ ਪੈਸਾ ਸਟੇਬਲ ਵੀ ਰਹੇ। ਜੇ ਆਪਾਂ ਗੱਲ ਕਰੀਏ ਕਿ ਬੈਕ ਇਨ ਅਰਲੀ 90s ਦੇ ਵਿੱਚ, ਜਦੋਂ USSR ਤੇ ਖਾਸ ਕਰਕੇ ਰਸ਼ੀਆ ਦੀ ਮਾਰਕੀਟ ਕੋਲੈਪਸ ਕੀਤੀ ਸੀ, ਰੱਬ ਨਾ ਕਰੇ ਕਿਤੇ ਕੋਈ ਐਸੀ ਗਵਰਨਮੈਂਟ ਦੇ ਤੁਸੀਂ ਬੌਂਡਸ ਖਰੀਦ ਲਓ ਔਰ ਉਹ ਇਕਨੋਮੀ ਕ੍ਰੈਸ਼ ਕਰ ਜੇ ਔਰ ਲੋਕਾਂ ਦੇ ਪੈਸੇ ਨਾ ਪੇ ਕਰਨ, ਤੇ ਤੁਹਾਡੇ ਪੈਸੇ ਡੁੱਬ ਵੀ ਸਕਦੇ ਨੇ। ਸੋ ਬਟ ਔਨ ਦੈਟ ਨੋਟ, ਅਮਰੀਕਾ ਜਿਹੜੇ ਬੌਂਡਸ ਨੇ, ਦੇ ਆਰ ਦਾ ਮੋਸਟ ਸਿਕਿਉਰ ਬੌਂਡਸ। ਸੋ ਉਹਦੇ ਵਿੱਚ ਜਿਹੜੇ ਉਹਨਾਂ ਨੂੰ ਇਹੀ ਐਕਸਪੈਕਟ ਕਰਦੇ ਨੇ ਕਿ ਜਿੰਨੇ ਔਰ ਇਸ ਟਾਈਮ ਬਾਕੀ ਓਵਰਆਲ ਜਿਹੜੀ ਮਾਰਕੀਟ ਦੇ ਵੋਲਟਿਲਿਟੀ ਬਣੀ ਹੋਈ ਹੈ, ਈਵਨ ਦੋ ਸਟਾਕ ਮਾਰਕੀਟ ਬੜੀ ਇੱਕ ਦਿਨ ਥੱਲੇ ਹੁੰਦੀ ਹੈ, ਅਗਲੇ ਦਿਨ ਉੱਤੇ ਹੋ ਜਾਂਦੀ ਹੈ, ਪਰ ਉਹਦੇ ਜਿਹੜੀ ਜਿੰਨੀ ਜ਼ਿਆਦਾ ਮਾਰਕੀਟ ਦੇ ਵਿੱਚ ਰਿਟਰਨ ਹੁੰਦੇ ਨੇ, ਉਹਨਾਂ ਰਿਸਕ ਵੀ ਜ਼ਿਆਦਾ ਹੁੰਦਾ। ਸੋ ਕੋਈ ਵੀ ਚਾਹੁੰਦਾ, ਜਿੱਦਾਂ ਅੱਗੇ ਵੀ ਆਪਾਂ ਪ੍ਰੋਗਰਾਮ ਕੀਤਾ, ਕਿ ਆਪਾਂ ਨੂੰ ਜੋ ਵੀ ਸਾਡੇ ਐਸੈਟਸ ਨੇ, 1/3 ਆਪਾਂ ਨੂੰ ਸੇਵਿੰਗਸ ਰੱਖੀਏ, 1/3 ਆਪਾਂ ਜੇ ਆਪਾਂ ਸਟਾਕ ਮਾਰਕੀਟ ਚ ਲਾਉਣੇ ਨੇ ਤਾਂ ਐਟਲੀਸਟ 1/3 ਆਪਾਂ ਬੌਂਡ ਮਾਰਕੀਟ ਚ ਲਈਏ, ਬਿਕੋਜ਼ ਦਿਸ ਇਜ਼ ਦਾ ਸੇਫੈਸਟ ਵੇਅਰ ਯੂ ਕੈਨ ਗੈਟ ਮੋਸਟ ਆਫ ਯੂਰ ਮਨੀ। ਸਭ ਤੋਂ ਜ਼ਿਆਦਾ ਰਿਟਰਨ ਮਿਲਦਾ ਹੈ ਔਰ ਸਭ ਤੋਂ ਜ਼ਿਆਦਾ ਸੇਫਟੀ ਦੇ ਨਾਲ। ਸੋ ਉੱਥੇ ਸੇਫਟੀ ਨੇ ਤਾਂ ਪੱਖਰ ਰੱਖਿਆ ਹੈ, ਔਰ ਇਸ ਟਾਈਮ ਜਿਹੜੀ ਮਾਰਕੀਟ ਦੀ ਵੋਲਟਿਲਿਟੀ ਹੈਗੀ ਹੈ, ਔਰ ਔਨ ਟਾਪ ਆਫ ਦੈਟ ਜਿਹੜਾ ਇੰਟਰਸਟ ਰੇਟ ਹਾਈ ਹੈ, ਇਨਫਲੇਸ਼ਨ ਹਾਈ ਹੈ, ਇਹ ਚੀਜ਼ਾਂ ਜਿਹੜੀਆਂ ਨੇ ਇਹ ਖਾਸ ਕਰਕੇ ਮੈਟਰ ਕਰਦੀਆਂ ਨੇ। ਤਾਂ ਕਰਕੇ ਜਿਹੜਾ ਇਸ ਟਾਈਮ ਹੈ ਇਹ ਪ੍ਰੀਮੀਅਮ ਜ਼ਿਆਦਾ ਮਿਲਦਾ ਪਿਆ ਬੌਂਡ ਮਾਰਕੀਟ ਦੇ ਬਜਾਏ। ਜੇ ਇੰਟਰਸਟ ਰੇਟ ਥੱਲੇ ਚਲੇ ਜਾਣ, ਇਨਫਲੇਸ਼ਨ ਘਟ ਜੇ, ਤੇ ਜਿਹੜਾ ਰਿਟਰਨ ਮਿਲਣਾ ਉਹ ਘੱਟ ਮਿਲਣਾ ਸ਼ੁਰੂ ਹੋ ਜਾਂਦਾ। ਠੀਕ ਹੈ। ਸੋ ਇਸੇ ਲਈ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਯੀਲਡ ਦੇ ਇੰਟਰਸਟ ਬਾੜੇ ਜ਼ਿਆਦਾ ਨਾ ਵਧਣ, ਵੀ ਫਿਰ ਅਸੀਂ ਕਰਜ਼ਈ ਹੋਰ ਜ਼ਿਆਦਾ ਦੂਜੇ ਮੁਲਕਾਂ ਦੇ ਜਾਂ ਹੋਰ ਲੋਕਾਂ ਦੇ ਹੁੰਦੇ ਜਾਵਾਂਗੇ। ਬਿਲਕੁਲ, ਜੇ ਆਪਾਂ ਓਵਰਆਲ ਵੀ ਗੱਲ ਕਰੀਏ, ਦੇਖੋ ਹੁਣ ਜੇ ਜਿੱਦਾਂ ਪੈਂਡੈਮਿਕ ਦੇ ਵਿੱਚ ਇੰਟਰਸਟ ਰੇਟ ਇੰਨਾ ਘਟਾ ਦਿੱਤਾ ਸੀ, 2% 3% ਤੇ ਆ ਗਿਆ, ਔਰ ਜਿਹੜੇ ਜਿਸ ਬੰਦੇ ਨੂੰ ਉਸ ਟਾਈਮ ਦੇ ਵਿੱਚ ਮੌਰਗੇਜ ਲਈ ਹੈ 2 ਜਾਂ 3% ਜਾਂ 3.5% ਦੇ ਉੱਤੇ ਤੁਹਾਡਾ ਇੰਟਰਸਟ ਰੇਟ ਹੈਗਾ, ਤੁਸੀਂ ਕੋਸ਼ਿਸ਼ ਇਹੀ ਕਰੋਗੇ ਕਿ ਜੇ ਤੁਹਾਡੇ ਕੋਲ ਅੱਜ ਮੰਨ ਲਓ ਕਿ ਤੁਹਾਡੇ ਕੋਲ ਐਕਸਟਰਾ ਪੈਸਾ ਸਰਪਲਸ ਪਿਆ, ਤੇ ਹਰ ਬੰਦੇ ਤੇ ਇਨਵੈਸਟਮੈਂਟ ਹੁੰਦੀ ਹੈ ਕਿ ਜੇ ਮੈਨੂੰ 3% ਦੇ ਇੰਟਰਸਟ ਰੇਟ ਮੇਰਾ ਅਗਲੇ 30 ਸਾਲ ਵਾਸਤੇ ਲੌਕ ਹੈ, ਔਰ ਅੱਜ ਬੈਂਕ ਦੇ ਵਿੱਚ ਮੈਨੂੰ 4% ਜਾਂ 5.5% ਮਿਲਦਾ ਪਿਆ ਟੀ ਬੌਂਡ ਦੇ ਉੱਤੇ, ਵਾਈ ਆਲ ਪੇ ਇਟ ਆਫ, ਆਪਣਾ ਇਹ ਮਾਰਕੀਟ ਕਿਉਂ ਆਪਣਾ ਘਰਾਂ ਦਾ ਮੌਰਗੇਜ ਕਿਉਂ ਪੇ ਕਰੀਏ, ਬਿਕੋਜ਼ ਦੈਟ ਇਜ਼ ਫ੍ਰੀ ਮਨੀ, ਬਿਕੋਜ਼ ਜਿਹੜਾ ਮੈਂ ਉਹਨੂੰ ਪੇ ਕਰਨਾ ਉਹ ਤੋਂ ਮੈਂ ਬੈਂਕ ਜਮ੍ਹਾਂ ਕਰਾਂਗਾ, ਜ਼ਿਆਦਾ ਪੈਸੇ ਮਿਲਣੇ, ਈਵਨ ਵਿਦ ਦਾ ਸੇਫੈਸਟ ਆਪਸ਼ਨ ਜਿਹੜਾ ਬੈਂਕ ਦਾ ਆਪਸ਼ਨ ਹੈਗਾ। ਸੋ ਇਹੀ ਗੱਲ ਹੈ ਕਿ ਕੋਸ਼ਿਸ਼ ਇਹੀ ਰਹਿੰਦੀ ਹੈ ਬਾਰ-ਬਾਰ ਕਿ ਇੰਟਰਸਟ ਰੇਟ ਘਟਾਇਆ ਜਾਏ, ਔਰ ਇੰਟਰਸਟ ਰੇਟ ਘਟਾਉਣ ਲਈ ਇਨਫਲੇਸ਼ਨ ਦਾ ਘਟਣਾ ਵੀ ਬਹੁਤ ਜ਼ਰੂਰੀ ਹੈ। ਔਰ ਇਨਫਲੇਸ਼ਨ ਇਜ਼ ਆਲਸੋ ਅਨਦਰ ਫੈਕਟਰ ਜਿਹਦੇ ਕਰਕੇ ਮਾਰਕੀਟ ਜਿਹੜੀ ਹੈ ਡਿਸਟਰਬ ਹੁੰਦੀ ਹੈ। ਔਰ ਜਿਹੜਾ ਸਭ ਤੋਂ ਵੱਡਾ ਰਿਸਕ ਇਹੀ ਬਣਿਆ ਰਹਿੰਦਾ ਕਿਸੇ ਇਕਨੋਮੀ ਵਾਸਤੇ ਵੀ, ਕਿ ਜੇ ਇਨਫਲੇਸ਼ਨ ਨਾ ਕੰਟਰੋਲ ਹੋਈ, ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੇ ਖਤਰੇ ਦੀ ਗੱਲ ਹੈ ਕਿ ਜਿਹੜੇ ਫੋਰਨ ਇਨਵੈਸਟਰ ਨੇ, ਚਾਹੇ ਉਹ 23% ਨੇ, ਜੇ ਉਹਨਾਂ ਨੇ ਪੈਸੇ ਖਿੱਚਣੇ ਸ਼ੁਰੂ ਕਰ ਦਿੱਤੇ, ਜਦ ਚਾਈਨਾ ਨੇ ਆਪਣੇ ਕਾਫੀ ਜਿਹੜੇ ਡੰਪ ਕੀਤੇ ਨੇ, ਜਾਂ ਹੋਰ ਕੰਟਰੀਆਂ ਵੀ ਕੱਲ੍ਹ ਨੂੰ ਜਾਪਾਨ ਜਾਂ UK ਔਰ ਬਾਕੀ ਕੰਪਨੀਆਂ ਵੀ ਆਪਣਾ ਜਿਹੜੇ ਨੇ ਉਹ ਟ੍ਰੈਜਰੀ ਨੂੰ ਡੰਪ ਕਰਨਾ ਸ਼ੁਰੂ ਕਰ ਦਿੰਦੀ ਨੇ, ਉਹਦੇ ਨਾਲ ਪੈਨਿਕ ਕ੍ਰੀਏਟ ਹੋ ਕੇ ਇਧਰੋਂ ਤੇ ਵੱਧ ਜਾਏਗਾ ਓਵਰਆਲ, ਪਰ ਇੰਟਰਸਟ ਰੇਟ ਤੇ ਇਨਫਲੇਸ਼ਨ ਵੱਧ ਜਾਂਦੀ ਹੈ। ਸੋ ਹੋ ਸਕਦਾ ਜੇ ਆਪਾਂ ਉਸ ਰਾਊਟ ਤੇ ਚੱਲੀ ਜਾਈਏ ਔਰ ਇਨਫਲੇਸ਼ਨ ਨਾ ਕੰਟਰੋਲ ਕੀਤਾ ਗਿਆ, ਔਰ ਇਨਵੈਸਟਰਸ ਕਿਤੇ ਨਾ ਬਾਹਰੋਂ ਪੁੱਲ ਕਰਨ ਲੱਗ ਪਏ, ਉਹਦੇ ਮਲਟੀਪਲ ਕਾਰਨ ਇਹ ਹੈ ਕਿ ਹਾਂ ਵੀ ਇੱਕ ਹੋ ਸਕਦਾ ਕਿ ਕੌਨਫੀਡੈਂਸ ਲੂਜ਼ ਕਰ ਜੇ ਦੂਜੀ ਗਵਰਨਮੈਂਟਸ, ਔਰ ਦੂਜੀ ਗੱਲ ਇਹ ਵੀ ਹੈ ਕਿ ਜੇ ਤੁਹਾਡਾ US ਦੇ ਨਾਲ ਇਸ ਟਾਈਮ ਚੰਗੇ ਸਬੰਧ ਨਹੀਂ ਹੈਗੇ, ਕਿ ਇੱਕ ਰਿਟੈਲੀਏਟਰੀ ਤਰੀਕਾ ਹੁੰਦਾ ਕਿ ਆਪਾਂ ਤੁਹਾਡੇ ਬੌਂਡਸ ਨਹੀਂ ਖਰੀਦਣ, ਜਿਹੜੇ ਤੁਹਾਡੇ ਪੈਸੇ ਨੇ, ਈਵਨ ਦੋ ਦੂਜੀ ਕੰਪਨੀ ਪੈਸੇ ਬਣਾ ਰਹੀ ਹੈ, ਪਰ ਉਹਨਾਂ ਪੈਸਾ ਇਹਨਾਂ ਵੀ ਇੱਥੇ ਇਨਵੈਸਟ ਕੀਤਾ ਹੋਇਆ,
ਇਸ ਕੰਟਰੀ ਦੇ ਵਿੱਚ, ਜਿਹਦੇ ਨਾਲ ਇਹ ਵਾਰ ਚੱਲ ਰਹੀ ਹੈ ਜਾਂ ਇਹ ਸਿਸਟਮ ਚੱਲਦਾ ਪਿਆ। ਹੂੰ ਤੋ ਜੇ ਉਹ ਬਾਈ ਆਊਟ ਬੰਦ ਕਰ ਦੇਣ ਤਾਂ ਇਹਦਾ ਲੌਂਗ ਟਰਮ ਇੰਪੈਕਟ ਇਹ ਹੁੰਦਾ ਕਿ ਤੁਹਾਡੀ ਜਿਹੜੀ ਇਨਫਲੇਸ਼ਨ ਹੈ ਉਹ ਹਮੇਸ਼ਾ ਵਾਸਤੇ ਵੱਧ ਜਾਂਦੀ ਹੈ, ਮਹਿੰਗਾਈ ਵੱਧ ਜਾਂਦੀ ਹੈ। ਔਰ ਜਿੱਦਾਂ ਇਹੀ ਪ੍ਰੋਬਲਮ ਹੁੰਦੀ ਹੈ ਕਿਸੇ ਵੀ ਡਿਵੈਲਪਿੰਗ ਜਾਂ ਅੰਡਰ ਡਿਵੈਲਪ ਕੰਟਰੀ ਦੀ, ਆਪਾਂ ਦੇਖੀਏ ਕਿ ਉੱਥੇ ਮਹਿੰਗਾਈ ਹਮੇਸ਼ਾ ਹੀ ਵੱਧ ਰਹਿੰਦੀ ਹੈ। ਆਪਾਂ ਜੇ ਗੱਲ ਕਰ ਲਈ ਇੰਡੀਆ ਦੀ, ਤਾਂ ਇਹ ਮੈਨੂੰ ਨਹੀਂ ਯਾਦ ਕਿ ਕਦੇ ਵੀ ਇਹ 7, 8, 10% ਤੋਂ ਰੇਟ ਇੰਟਰਸਟ ਰੇਟ ਕਦੇ ਘੱਟ ਵੇਖਿਆ ਹੋਣਾ। ਐਂਡ ਦੈਟਸ ਦਾ ਪ੍ਰਾਇਮਰੀ ਰੀਜ਼ਨ ਕਿ ਨਾ ਉਹਨਾਂ ਕਰੰਸੀਆਂ ਦੀ ਸਟੇਬਿਲਿਟੀ ਹੈ, ਨਾ ਉਹਨਾਂ ਓਵਰਆਲ ਮਾਰਕੀਟ ਦੇ ਵਿੱਚ ਕੌਨਫੀਡੈਂਸ ਹੈਗਾ। ਸੋ ਗਵਰਨਮੈਂਟ ਦੀ ਕੋਸ਼ਿਸ਼ ਇਹੀ ਹੈ ਕਿ ਇੰਟਰਸਟ ਰੇਟ ਘਟਾਏ ਜਾਣ, ਔਰ ਜਿਹੜਾ ਪੈਟਰੋ ਡਾਲਰ ਹੈ ਜਾਂ ਡਾਲਰ ਦੇ ਵਿੱਚ ਓਵਰਆਲ ਵਰਲਡ ਦਾ ਕੌਨਫੀਡੈਂਸ ਜਿਹੜਾ ਉਹ ਜ਼ਿਆਦਾ ਵਧੇ। ਜੀ ਜੀ। ਜਿੱਦਾਂ ਹੁਣ ਟ੍ਰੇਡ ਵਾਰ ਜੀ ਜਿਹੜੀ ਇੱਕ ਹਿਸਾਬ ਦੇ ਨਾਲ ਆਪਣੇ ਗਵਾਂਢੀਆਂ ਦੇ ਨਾਲ ਤੁਰ ਪਈ ਆ, ਤੁਸੀਂ ਮਾਰਕੀਟ ਦੀ ਗੱਲ ਵੀ ਕੀਤੀ ਸੀ, ਉਹ ਤਾਂ ਕਦੀ ਕਦੀ ਹੁਣ ਇਹ ਪੈਟਰਨ ਬੰਦਾ ਦੇਖਦਾ ਹੀ ਆ, ਸਾਰੇ ਜਣਿਆਂ ਨੂੰ ਸਮਝ ਆਉਂਦਾ ਹੀ ਆ ਵੀ ਮਾਰਕੀਟ ਮੈਨੂਪੂਲੇਸ਼ਨ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ। ਕਦੀ ਇਰਾਨ ਵਾਰ ਦੇ ਨਾਂ ਦੇ ਉੱਤੇ ਡੀਲ ਹੋ ਗਈ, ਡੀਲ ਟੁੱਟ ਗਈ, ਇੱਦਾਂ ਹੀ ਹੁਣ ਕੈਨੇਡਾ ਵਾਲੀ ਡੀਲ ਹੋ ਚੱਲੀ ਆ ਜੀ, ਡੀਲ ਟੁੱਟ ਗਈ ਆ ਜੀ। ਹੁਣ ਇਹ ਸਾਰਾ ਕੁਛ ਜਿਹੜਾ ਉਹ ਇਹ ਚੱਲ ਰਿਹਾ ਆ, ਆਮ ਲੋਕਾਂ ਨੂੰ ਕਦੀ ਇਹ ਚੀਜ਼ ਕੋਈ ਸਮਝ ਆ ਸਕੂਗੀ ਇਹ ਕੀ ਜਿਹੜਾ ਉਹ ਹੋ ਰਿਹਾ ਆ? ਪਰ ਇਹ ਆ ਵੀ ਓਵਰਆਲ ਹੈ ਪਾਪੂਲੇਸ਼ਨ ਦੀ ਭਾਵਨਾ ਜਾਂ ਜਨਰਲ ਪਬਲਿਕ ਭਾਵਨਾ ਨੂੰ ਕਾਫੀ ਜ਼ਿਆਦਾ ਉੱਤੇ ਥੱਲੇ ਜਿਹੜਾ ਇਸ ਤਰੀਕੇ ਨਾਲ ਕੀਤਾ ਜਾ ਰਿਹਾ। ਇਹ ਦੇਖੋ ਹੁਣ ਰਾਜਕਰਨ ਇਹਦੇ ਵਿੱਚ ਆਪਣੀ ਇੰਡੀਵਿਜੂਅਲ ਲੈਵਲ ਤੇ ਸਾਨੂੰ ਸਮਝਣਾ ਪੈਣਾ ਕਿ ਜਿਹੜੀ ਮਾਰਕੀਟ ਦੇ ਵਿੱਚ ਮੈਨੀਪੂਲੇਸ਼ਨ ਹੈ, ਔਰ ਖਾਸ ਕਰਕੇ ਜਦੋਂ ਇੱਕ ਮਾਰਕੀਟ ਮੈਨੀਪੂਲੇਸ਼ਨ ਤੋਂ ਸਿਟਿੰਗ ਪ੍ਰੈਜ਼ੀਡੈਂਟ ਬਿਲੀਅਨਸ ਆਫ ਡਾਲਰਸ ਬਣਾਉਂਦਾ ਪਿਆ ਐਵਰੀ ਸਿੰਗਲ ਡੇ। ਸੋ ਨਾਟ ਓਨਲੀ ਦੈਟ, ਇਹ ਮਾਰਕੀਟ ਮੈਨੀਪੂਲੇਸ਼ਨ ਨੂੰ ਇਸ ਮਾਰਕੀਟ ਮੈਨੀਪੂਲੇਸ਼ਨ ਨੂੰ ਇੱਕ ਪ੍ਰੋਡਕਟ ਬਣਾ ਕੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ $100,000 ਹਰ ਮਹੀਨੇ ਦਾ ਦਿਓ, ਜਿਹੜੀ ਮਾਰਕੀਟ ਮੈਨੀਪੂਲੇਸ਼ਨ ਦੀ ਖਬਰ ਆ ਅਸੀਂ ਤੁਹਾਨੂੰ ਮਾਰਕੀਟ ਮੈਨੀਪੂਲੇਟ ਕਰਨ ਤੋਂ ਪਹਿਲਾਂ ਦੇ ਦਾਂਗੇ। ਔਰ ਜੇ ਮੰਨ ਲਓ ਕਿ ਜਿੱਦਣ ਪ੍ਰੈਜ਼ੀਡੈਂਟ ਟਰੰਪ ਨੇ ਕਹਿਣਾ ਜੀ ਮੈਂ ਟੈਰਿਫ ਲਾਉਣੇ 50%, ਔਰ ਤਾਂ 2 ਦਿਨ ਮੈਨੂੰ ਪਹਿਲਾਂ ਹੀ ਪਤਾ ਹੋਏ, ਸੋ ਆਈ ਕੈਨ ਡੰਪ ਮਾਈ ਸ਼ੇਅਰ, ਔਰ ਜਦੋਂ ਥੱਲੇ ਗਏ ਉਹਦੇ ਬਾਅਦ ਦੁਬਾਰਾ ਖਰੀਦ ਲਾਂਗਾ। ਸੋ 100,000 ਇਜ਼ ਗੋਇੰਗ ਟੂ ਬੀ ਪੈਨੀਜ਼ ਜੇ ਆਪਾਂ ਲੱਖ ਡਾਲਰ ਚ ਤੁਸੀਂ ਮਿਲੀਅਨਸ ਆਫ ਬਿਲੀਅਨਸ ਕਮਾਉਣੇ ਲਿਟਰਲੀ ਐਵਰੀ ਸਿੰਗਲ ਡੇ। ਸੋ ਮਾਰਕੀਟ ਮੈਨੀਪੂਲੇਸ਼ਨ ਇਜ਼ ਅ ਪ੍ਰੋਡਕਟ, ਚਾਹੇ ਉਹ ਇਰਾਨ ਵਾਰ ਦੇ ਲੈ ਕੇ ਚੱਲਿਆ ਜਾਏ, ਚਾਹੇ ਉਹ ਕੈਨੇਡਾ ਦੇ ਟੈਰਿਫ ਤੇ ਲੈ ਕੇ ਚੱਲਿਆ ਜਾਏ, ਚਾਹੇ ਵਰਲਡ ਟੈਰਿਫ ਤੇ ਲੈ ਕੇ ਚੱਲਿਆ ਜਾਏ, ਚਾਹੇ ਬਾਰ-ਬਾਰ ਗੱਲਾਂ ਕਰਨ ਜਾਣੀ ਕਿ ਦੁਬਾਰਾ ਗ੍ਰੀਨਲੈਂਡ ਨੂੰ ਆਪਾਂ ਦੱਬ ਲੈਣਾ, ਗ੍ਰੀਨਲੈਂਡ ਨੂੰ ਦੱਬ ਲੈਣਾ ਜੀ, ਆਪਾਂ ਸਾਡੇ ਐਲਾਈਜ਼ ਨਾਲ ਗੱਲ ਨਹੀਂ ਕਰਨੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਜਿੰਨੀਆਂ ਵੀ ਨੇ ਇਹ ਮਾਰਕੀਟ ਮੈਨੀਪੂਲੇਸ਼ਨ ਨੂੰ ਕਰਨ ਵਾਸਤੇ ਕੀਤਾ ਜਾ ਰਹੀਆਂ ਨੇ। ਜਿੱਦਾਂ ਹੁਣ ਦੇਖੋ ਕਿ 50% ਜਿਹੜਾ ਹੋ ਗਿਆ ਜੀ, ਉਹਨਾਂ ਨੇ ਕਹਿਤਾ ਅਸੀਂ ਵੀ ਕਰ ਦਾਂਗੇ ਡਾਲਰ ਪਰ ਡਾਲਰ। ਔਰ ਮੈਨੂੰ ਇਹ ਲੱਗਦਾ ਪਿਆ ਕਿ ਅੱਜ ਦੀ ਡੇਟ ਦੇ ਵਿੱਚ ਇਟਸ ਵੈਰੀ ਹਾਈਲੀ ਅਨਲਾਈਕਲੀ, ਵੀ ਡੋਂਟ ਨੋ, ਕਿਉਂਕਿ ਅਸਲੀ ਪ੍ਰੋਡਕਸ਼ਨ ਲੈਣ ਵਾਸਤੇ ਸਾਨੂੰ $1,00,000 ਦੇਣਾ ਪੈਣਾ, ਸੋ ਅਸੀਂ ਉਹ ਨਹੀਂ ਦਿੰਦੇ ਪਏ। ਪਰ ਮੋਸਟਲੀ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੈਂ ਨਾ ਸਾਰੇ ਜਣੇ ਇਕੱਠੇ ਹੋ ਕੇ ਪਾ ਹੀ ਲੈਂਦੇ ਆ, ਪੂਲ ਕਰਕੇ ਦੇਖ ਲਈਏ ਵੀ $1,00,000 ਸੋਸ਼ਲ ਮੀਡੀਆ ਪੋਸਟ ਆਪਾਂ ਨੂੰ ਪਹਿਲਾਂ ਪਤਾ ਲੱਗ ਜੂਗੀ, ਉਸ ਹਿਸਾਬ ਦੇ ਨਾਲ ਕਰ ਲਈਏ। ਦਿਸ ਕੈਨ ਬੀ ਡਨ। ਪ੍ਰੋਬਲਮ ਉਹਦੀ ਇਹ ਹੈ ਕਿ ਜਿਹੜਾ ਬੰਦਾ ਵੀ ਅੱਜ ਦੀ ਮੈਨੀਪੂਲੇਸ਼ਨ ਕਰਦਾ ਪਿਆ ਮਾਰਕੀਟ ਦੇ ਵਿੱਚ ਪਾਰਟਿਸਿਪੇਟ ਕਰੇਗਾ, ਕੱਲ ਨੂੰ ਜਿਹੜੀ, ਕਿਉਂਕਿ ਇਲੀਗਲ ਟ੍ਰੇਡਿੰਗ ਹੈਗੀ ਹੈ, ਤੁਹਾਨੂੰ ਮਾਰਕੀਟ ਇਨਸਾਈਡਰ ਨੌਲੇਜ ਆ 100% ਹੈ। ਸੋ ਕੱਲ ਨੂੰ ਜਦੋਂ ਗਵਰਨਮੈਂਟ ਦੂਜੀ ਚੇਂਜ ਹੁੰਦੀ ਹੈ, ਜਿਹੜੇ ਲੋਕੀ ਵੀ ਇਹਦੇ ਸਬਸਕ੍ਰਾਈਬਰ ਹੋਣਗੇ ਉਹਨਾਂ ਨੂੰ ਵੀ ਉਹਨਾਂ ਤੇ ਵੀ ਗਾਜ ਡਿੱਗ ਸਕਦੀ ਹੈ, ਔਰ ਸ਼ਾਇਦ ਉਹਨਾਂ ਤੇ ਜ਼ਿਆਦਾ ਡਿੱਗੇ ਪ੍ਰੈਜ਼ੀਡੈਂਟ, ਕਿਉਂਕਿ ਜਿਹੜੇ ਵੱਡੇ ਹੈਗੇ ਨੇ ਦੇ ਹੈਵ देयर ਸੇਫਗਾਰਡਸ। ਆਮ ਬੰਦਾ ਜਿਹੜਾ ਉਹ ਛੇਤੀ ਰਗੜਿਆ ਜਾਣਾ। ਔਰ ਬਾਕੀ ਇੰਡੀਵਿਜੂਅਲ ਲੈਵਲ ਤੇ ਜੇ ਕੋਈ ਕਰਨਾ ਚਾਹੇ ਤਾਂ ਕਰ ਵੀ ਸਕਦਾ, ਪਰ ਮੇਰੇ ਹਿਸਾਬ ਨਾਲ ਆਈਲ ਸਟੇ ਕਿ ਇਹ ਥੋੜਾ ਜਿਹਾ ਟ੍ਰਿਕੀ ਹੈ, ਬਿਕਾਜ਼ ਇੱਥੇ ਨਾ ਇੱਕ ਚੀਜ਼ ਮੈਂ ਨਾਲ ਹੀ ਦੱਸ ਦਈਏ ਨਿਰਮਲ ਮਾਨ ਜੀ, ਵੀ ਜਿਹੜਾ ਪ੍ਰੈਜ਼ੀਡੈਂਟ ਆ ਉਹਨੇ ਤਾਂ ਸੁਪਰੀਮ ਕੋਰਟ ਦੀ ਬਾਂਹ ਮਰੋੜ ਕੇ ਲੈ ਲਈ ਇਮਿਊਨਿਟੀ, ਤੁਹਾਡੇ ਕੋਲ ਨਹੀਂ ਹੈਗੀ। ਬਿਲਕੁਲ ਉਹ ਐਜੇ ਉਹਨਾਂ ਕੋਲ ਇਮਿਊਨਿਟੀ ਆ, ਬਾਕੀਆਂ ਕੋਲ ਨਹੀਂ ਹੈਗੀ। ਇਹ ਇਵੈਂਚੁਅਲੀ ਜਿਹੜਾ ਹੋਊਗਾ। ਇੱਕ ਨਾ ਕਲੌਕ ਦਿਖਾਉਂਦੇ ਆਪਾਂ ਨਿਰਮਲ ਮਾਨ ਜੀ, ਨੈਸ਼ਨਲ ਡੈਟ ਦੀ, ਵੀ ਇਸ ਟਾਈਮ ਚੱਲ ਕੀ ਰਿਹਾ, ਕਿੰਨਾ ਟੋਟਲ ਓਵਰਆਲ ਕਰਜ਼ਾ। ਸੋ ਦੇਖੋ ਸਹੀ ਦੌੜ ਕਿੱਦਾਂ ਜਾਂਦੀ ਹੈ, ਦੌੜ ਲੱਗੀ ਪਈ ਆ ਇਸ ਦੀ ਪੂਰੀ, ਵੀ ਇਹ ਨੈਸ਼ਨਲ ਡੈਟ 40 ਟ੍ਰਿਲੀਅਨ ਨੂੰ ਪਾਰ ਜਿਹੜਾ ਹੋ ਰਿਹਾ। ਕਿੰਨੇ ਕੁ ਦਿਨਾਂ ਦੇ ਵਿੱਚ $1 ਟ੍ਰਿਲੀਅਨ ਕਰਜ਼ਾ US ਦੇ ਉੱਤੇ ਵੱਧ ਜਾਂਦਾ ਹੈ ਜੀ? ਸੋ 51 ਦਿਨਾਂ 51 ਡੇਜ਼ ਦੇ ਵਿੱਚ ਤੁਹਾਡਾ ਜਿਹੜਾ ਟਰਨ ਅਰਾਊਂਡ ਟਾਈਮ ਬਹੁਤ ਤੇਜ਼ ਹੈ। ਤਾਂ ਬਹੁਤ ਐਗਜ਼ੈਕਟਲੀ। ਸੋ ਤੁਸੀਂ ਦੇਖ ਲਓ ਕਿ ਪਰ ਸਿਟੀਜ਼ਨ ਜਿਹੜਾ ਹੈਗਾ ਤਕਰੀਬਨ 1,17,000 ਦੇ ਕੋਲ 16,500 ਪਹੁੰਚ ਚੁੱਕਿਆ ਹੈ। ਔਰ ਇਹ ਟੋਟਲ ਸਿਟੀਜ਼ਨ ਨੇ, ਜਿਹਦੇ ਬੱਚੇ ਵੀ ਆਉਂਦੇ ਨੇ। ਸੋ ਜਿਹੜੇ ਬੱਚੇ ਅੱਜ ਵੀ ਪੈਦਾ ਹੋ ਰਹੇ ਨੇ, ਦੇ ਆਰ ਐਕਚੁਅਲੀ ਕਰਜ਼ਈ ਪੈਦਾ ਹੋ ਰਹੇ ਆ। ਇਹ ਨਹੀਂ ਕਿ ਗਵਰਨਮੈਂਟ ਨੇ ਕਿ ਤੁਹਾਡੇ ਕੋਲ ਪੈਸੇ ਮੰਗਣੇ ਨੇ, ਪਰ ਐਂਡ ਆਫ ਦਾ ਡੇ ਜਿਹੜਾ ਕਰਜ਼ੇ ਦਾ ਇੰਪੈਕਟ ਹੈ, ਜਿਹੜਾ ਪੈਸਾ ਪੇ ਕੀਤਾ ਜਾਣਾ, ਇਹ ਓਵਰਆਲ ਇੰਪੈਕਟ ਲੋਕਾਂ ਦੇ ਉੱਤੇ ਪੈਂਦਾ।
ਲੋਕਾਂ ਦੇ ਇਹ ਪੈਂਦਾ ਕਿ ਜਿਹੜਾ ਹੁਣ ਪੈਸਾ ਜਿਹੜਾ ਤੁਸੀਂ ਹਰ 6-5 ਮਹੀਨਿਆਂ ਨੂੰ ਜਿਹੜਾ ਤੁਸੀਂ 5 ਦਿਨਾਂ ਨੂੰ ਤੁਸੀਂ ਜਿਹੜੇ ਪੈਸੇ ਦੇ ਰਹੇ ਹੋ, $1 trillion ਜਿਹੜੇ ਜਾ ਰਹੇ ਨੇ, ਇਹ ਪੈਸਾ ਤੁਹਾਡੇ ਸੋਸ਼ਲ ਸਕੀਮਸ ਦੇ ਵਿੱਚ, ਤੁਹਾਡੇ ਵੈਲਫੇਅਰ ਵਾਸਤੇ, ਸੋਸ਼ਲ ਸਿਕਿਉਰਿਟੀ, ਮੈਡੀਕੇਅਰ, ਹੈਲਥ ਕੇਅਰ, ਸਕੂਲਿੰਗ ਸਿਸਟਮ, ਉਹ 'ਤੇ ਖਰਚ ਹੋਣਾ ਸੀ। ਸੋ ਜਿਹੜੇ ਓਵਰਆਲ ਜਿਹੜੇ ਪੈਸੇ ਕੱਟੇ ਜਾ ਰਹੇ ਨੇ, ਕਿਉਂਕਿ ਇਹ ਨਹੀਂ ਕਿ ਇਹ ਪੈਸਾ ਕਲੈਕਟ ਕੀਤਾ ਜਾ ਰਿਹਾ ਜਾਂ ਕਿਸੇ ਤਰ੍ਹਾਂ ਟੈਕਸਸ ਲਾ ਕੇ ਟੈਕਸ ਦੀ ਬ੍ਰੇਕ ਦਿੱਤੀ ਜਾ ਰਹੀ ਹੈ, ਤੇ ਤਾਂ ਹੀ ਜਿਹੜਾ ਡੋਜ ਬਣਾਇਆ ਹੈ, ਡੋਜ ਨੇ ਇਹੀ ਕੋਸ਼ਿਸ਼ ਕੀਤੀ ਸੀ ਕਿ ਹੋਰ ਲੋਕਾਂ ਦੇ ਬੈਨੀਫਿਟ ਕੀਤੇ ਜਾਣ। ਔਰ ਅਨਫੋਰਚੂਨੇਟਲੀ ਪ੍ਰੋਬਲਮ ਇਹ ਹੈ ਕਿ ਜਿਹੜਾ ਇੰਨਾ ਡੈਟ ਵੱਧਦਾ ਪਿਆ, ਇਹਨੂੰ ਜਿਹੜੇ ਖਤਮ ਕਰਨ ਦਾ ਇਹੀ ਤਰੀਕਾ ਹੈ ਕਿ ਜਾਂ ਤਾਂ ਲੋਕ ਕਲੈਕਸ਼ਨ ਵਧਾਈ ਜਾਏ, ਜਿਹੜੀ ਐਸ ਗਵਰਨਮੈਂਟ ਨੇ ਨਹੀਂ ਵਧਾਉਣੀ, ਅਗਲੀ ਨੇ ਵੀ ਨਹੀਂ ਵਧਾਉਣੀ, ਬਿਕੋਜ਼ ਨੋਬਡੀ ਵਾਂਟਸ ਟੂ ਰੀਅਲੀ ਪੋਕ ਦ ਬੇਅਰ ਕਿ ਹਾਂ ਵੀ ਅਸੀਂ ਆਪਣੇ ਇਲੈਕਸ਼ਨਾਂ ਨਾ ਖਰਾਬ ਕਰੀਏ। ਪਰ ਦੂਜਿਆਂ ਨੇ ਆ ਕੇ ਕਹਿਣਾ ਕਿ ਅਸੀਂ ਬੈਨੀਫਿਟ ਵਧਾ ਦਈਏ, ਉਹਦੇ ਨਾਲ ਡੈਟ ਹੋਰ ਵੱਧ ਜਾਣਾ। ਸੋ ਪਰ ਬੈਨੀਫਿਟ ਵਧਾਉਣ ਵਾਸਤੇ ਹੋਰ ਪੈਸੇ ਬੋਰੋ ਕਰਨੇ ਪੈਣੇ ਨੇ, ਔਰ ਜਿਹੜਾ ਇਹ ਵਿਸ਼ੇਸ਼ ਸਾਈਕਲ ਚੱਲਦਾ ਰਿਹਾ ਜਿੱਦਾਂ ਚੱਲਦਾ ਪਿਆ, ਦਿਸ ਇਜ਼ ਓਨਲੀ ਗੋਇੰਗ ਟੂ ਹਰਟ ਐਕਚੁਅਲੀ ਅ ਮਿਡਲ ਕਲਾਸ। ਔਰ ਜਿਹੜਾ ਵੀ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ, ਚਾਹੇ ਉਹ ਮੈਡੀਕਲ ਵਾਸਤੇ ਜਾਂ ਹੈਲਥ ਕੇਅਰ ਵਾਸਤੇ, ਹੈਲਥ ਕੇਅਰ ਤੇ ਮੈਡੀਕਲ ਸੇਮ, ਜਾਂ ਕਿਸੇ ਵੀ ਹੋਰ ਬੈਨੀਫਿਟ ਵਾਸਤੇ, ਸੋਸ਼ਲ ਸਿਕਿਉਰਿਟੀ, ਜਿੱਦਾਂ ਅੱਗੇ ਵੀ ਗੱਲ ਕੀਤੀ ਸੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੀ ਹੈ ਸੋਸ਼ਲ ਸਿਕਿਉਰਿਟੀ ਦੇ ਬੈਨੀਫਿਟਸ ਨੇ ਉਹ ਘਟਦੇ ਪਏ ਨੇ, ਇਹ ਚੀਜ਼ਾਂ ਦੇ ਜਿਹੜੇ ਬੈਨੀਫਿਟਸ ਨੇ ਉਹ ਘਟਣੇ ਸ਼ੁਰੂ ਹੋ ਜਾਣੇ ਨੇ, ਤੇ ਇਹਦਾ ਓਵਰਆਲ ਇੰਪੈਕਟ ਥਰੂ ਆਊਟ ਸਾਰੀ ਸੁਸਾਇਟੀ ਉੱਤੇ ਪੈਂਦਾ। ਹੁਣ ਤੁਸੀਂ ਦੇਖੋ ਵੀ ਟੈਕਸ ਪੇਅਰ ਦੇ ਉੱਤੇ 3.5 ਲੱਖ ਤੋਂ ਵੱਧ ਦਾ ਕਰਜ਼ਾ, 3,60,000 ਤੋਂ ਜਿਹੜਾ ਉਹ ਹੈਗਾ ਹੈ, ਤੇ ਕਿਉਂਕਿ ਸਾਰੇ ਟੈਕਸ ਪੇਅਰ ਨਹੀਂ ਨਾ ਹੁੰਦੇ ਉਹਨਾਂ ਦੇ ਵਿੱਚੋਂ, ਜਿਹੜਾ ਬੱਚਾ 18 ਸਾਲ ਤੋਂ ਥੱਲੇ ਉਹਦੇ ਟੈਕਸ ਪੇਅਰ ਹੈ ਨਹੀਂ, ਉਹ ਟੈਕਸ ਪੇਅਰ ਹੈ ਨਹੀਂ, ਬਜ਼ੁਰਗ ਵੀ ਜਿਹੜੇ ਉਹ ਹੈਗੇ ਆ। ਟ੍ਰੈਜਰੀ ਰਿਜ਼ਰਵ 32 ਟ੍ਰਿਲੀਅਨ ਆ, ਕਰਜ਼ਾ ਜਿਹੜਾ ਉਹ 40 ਟ੍ਰਿਲੀਅਨ ਆ। ਇੱਥੇ ਬੰਦੇ ਨੇ 3 ਲੱਖ ਦਾ ਵੀ ਘਰ ਲੈਣਾ ਹੋਵੇ, ਉੱਥੇ ਜਿਹੜੀ GDP ਤੋਂ ਡੈਟ ਟੂ ਜਿਹੜੀ ਉਹ ਰੇਸ਼ੋ ਵੇਖੀ ਜਾਂਦੀ ਆ ਵੀ ਕਿੰਨੀ ਹੈਗੀ ਆ, DTI, ਡੈਟ ਟੂ ਜਿਹੜੇ ਇੰਟਰਸਟ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਇਸ ਟਾਈਮ ਅਮਰੀਕਾ ਦੇ 122% ਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਮਾਈ ਕਿੰਨੀ ਆ ਤੇ ਲਾਗਤ ਕਿੰਨੀ। ਬਿਲਕੁਲ। ਔਰ ਕਈ ਕਿਤੇ ਨਾ ਕਿਤੇ ਵੀ ਰਾਜਕਰਨ ਕਿਆਫੇ ਲੱਗ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਾਰਕੀਟ ਨੂੰ ਇਹਨੂੰ ਇਕੁਲਾਈਜ਼ ਕਰਨ ਵਾਸਤੇ ਜਾਂ ਇਹਨੂੰ ਰੀਸੈਟ ਕਰਨ ਵਾਸਤੇ ਗਵਰਨਮੈਂਟ ਚਾਹੁੰਦੀ ਹੈ ਇੱਕ ਵੱਡਾ ਰਿਸੈਸ਼ਨ ਆਏ, ਤੇ ਵੱਡੇ ਰਿਸੈਸ਼ਨ ਦੇ ਨਾਲ ਜਿਹੜੇ ਇੰਟਰਸਟ ਰੇਟ ਡਰਾਸਟਿਕਲੀ ਡਿੱਗਣਗੇ ਔਰ ਬਹੁਤ ਸਾਰੇ ਜਿਹੜੇ ਖਰਚੇ ਨੇ ਉਹ ਕੱਟ ਆਫ ਹੋਣਗੇ। ਸੋ ਇਹ ਔਰ ਜੋ ਹਾਲਾਤ ਚੱਲਦੇ ਪਏ ਨੇ, ਖਾਸ ਕਰਕੇ ਇਨਫਲੇਸ਼ਨ ਦੇ ਔਰ ਬਾਕੀ ਜਿਹੜੀ ਅਨਸਰਟਨਟੀ ਮਾਰਕੀਟ ਦੀ ਹੈਗੀ ਹੈ, ਜਾਂ ਟੈਰਿਫਸ ਦੀ ਔਰ ਵਾਰ ਦੀ, ਇਹਨਾਂ ਚੀਜ਼ਾਂ ਦੇ ਚੱਲਦਿਆਂ ਓਵਰਆਲ ਰਿਸੈਸ਼ਨ ਦੇ ਜਿਹੜੇ ਚਾਂਸਸ ਨੇ ਉਹ ਕਾਫੀ ਵੱਧ ਗਏ ਨੇ। ਔਰ ਤਾਂ ਹੀ ਆਪਾਂ ਅੱਗੇ ਵੀ ਪ੍ਰੋਗਰਾਮ ਗੱਲ ਕਰਦੇ ਹੁੰਦੇ ਹਾਂ ਕਿ ਐਟਲੀਸਟ ਜੋ ਹਾਲਾਤ ਚੱਲਦੇ ਪਏ ਨੇ ਐਜ਼ ਅ ਇੰਡੀਵਿਜੂਅਲ ਲੈਵਲ ਦੇ ਉੱਤੇ, ਕਿਉਂਕਿ ਇਕਨੋਮੀ ਜੇ ਖਰਾਬ ਹੋਈ ਤਾਂ ਸਾਰੇ ਪਾਸੇ ਟੋਟਲ ਇੰਪੈਕਟ ਪੈਣਾ, ਤਾਂ ਕੋਸ਼ਿਸ਼ ਬੰਦਾ ਇਹੀ ਕਰੇ ਕਿ ਐਟਲੀਸਟ 3 ਤੋਂ 6 ਮਹੀਨੇ ਦੇ ਆਪਣੇ ਰਿਜ਼ਰਵਸ ਰੱਖੇ। ਜਿਹੜਾ ਤੁਹਾਡਾ ਆਪਣਾ ਕ੍ਰੈਡਿਟ ਕਾਰਡ ਦਾ ਡੈਟ, ਆਈ ਨੋ ਕਿ ਆਈ ਐਮ ਇਨ ਦ ਬਿਜ਼ਨਸ, ਬਟ ਇਰਰਿਸਪੈਕਟਿਵ ਆਫ ਦੈਟ, ਕਿਉਂਕਿ ਜੇ ਤੁਸੀਂ 21 ਇਸ ਟਾਈਮ ਜਿਹੜਾ ਐਵਰੇਜਿੰਗ ਇੰਟਰਸਟ ਰੇਟ APR ਆਪਣੇ ਕ੍ਰੈਡਿਟ ਕਾਰਡ ਦੇ ਉੱਤੇ ਉਹ 21.5% ਹੈ। ਸੋ ਤੁਸੀਂ 21.5% ਜਿਹੜੇ ਇੰਟਰਸਟ ਰੇਟ ਦੇ ਰਹੇ ਹੋ, ਦੈਟ ਇਜ਼ ਗੋਇੰਗ ਟੂ ਹਰਟ ਯੂ। ਔਰ ਜੇ ਓਵਰਆਲ ਇਕਨੋਮੀ ਦੇ ਉੱਤੇ ਇੰਨਾ ਵੱਡਾ ਇੰਪੈਕਟ ਪਿਆ, ਉਹ ਬਹੁਤ ਵੱਡਾ ਨੁਕਸਾਨ ਹੋਣਾ। ਬਾਕੀ ਚੀਜ਼ਾਂ ਜਿਹੜੀਆਂ ਨੇ ਆਪਣੀਆਂ ਚੀਜ਼ਾਂ ਨੂੰ ਰੀਵੈਲੂਏਟ ਕੀਤਾ ਜਾਏ, ਤੇ ਉਹਨੂੰ ਕਿੱਦਾਂ ਕਰ ਸਕਦੇ ਹਾਂ ਆਪਾਂ, ਉਹਨੂੰ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਗੱਲ ਕਰ ਲਈਏ ਕਿ ਇਹ ਤੁਹਾਡਾ ਇੰਸ਼ੋਰੈਂਸ ਹੈ, ਜਿੱਦਾਂ ਇੰਸ਼ੋਰੈਂਸ ਦੀ ਹੈ, ਇਹਨਾਂ ਚੀਜ਼ਾਂ ਨੂੰ ਰੀਵੈਲੂਏਟ ਕਰੋ। ਆਪਣੇ ਪ੍ਰੀਮੀਅਮ ਜੇ ਘਟਾ ਸਕਦੇ ਹੋ ਉਹ ਘਟਾਓ, ਲੌਂਗ ਟਰਮ ਇਨਵੈਸਟਮੈਂਟਸ ਉੱਥੇ ਕਰੋ। ਠੀਕ ਹੈ, ਜਦੋਂ ਤੁਸੀਂ ਕਿਹਾ ਕਿ T-ਬਿਲ ਦੇ ਵਿੱਚ ਕਾਫੀ, ਟ੍ਰੈਜਰੀ ਬੌਂਡਸ ਵਿੱਚ ਕਾਫੀ ਵੱਡੀ ਇਨਵੈਸਟਮੈਂਟ, ਕਾਫੀ ਵੱਡੇ ਰਿਟਰਨਸ ਮਿਲਦੇ ਨੇ, ਉਹ 'ਚ ਇਨਵੈਸਟ ਕਰੋ। ਸੋ ਇਹੀ ਹੈ ਕਿ ਐਜ਼ ਅ ਇੰਡੀਵਿਜੂਅਲ ਆਪਣੇ ਆਪ ਨੂੰ ਤੁਸੀਂ ਪਲੈਨਿੰਗ ਕਰ ਸਕਦੇ ਹਾਂ, ਕਿਉਂਕਿ ਹੁਣ ਇਸ ਟਾਈਮ ਗਵਰਨਮੈਂਟ ਦੇ ਉੱਤੇ ਆਪਾਂ ਜ਼ਿਆਦਾ ਨਹੀਂ, ਔਰ ਕਦੇ ਵੀ ਆਈ ਥਿੰਕ ਇਹ ਗਵਰਨਮੈਂਟ ਦੇ ਉੱਤੇ ਕਦੇ ਵੀ ਸਾਨੂੰ ਨਹੀਂ ਆਪਣਾ ਟੋਟਲੀ ਦਾਰੋਮਦਾਰ ਸੁੱਟਣਾ ਚਾਹੀਦਾ। ਸੋ ਜਿੰਨੇ ਵੀ ਸੁਣਨ ਵਾਲੇ ਆਪਣੇ ਇਸ ਟਾਈਮ ਹੈਗੇ ਨੇ ਸਰੋਤੇ, ਮੈਂ ਤਾਂ ਇਹੀ ਕਹਾਂਗਾ ਕਿ ਖਰਚੇ ਆਪਣੇ ਘਟਾਈਏ ਤੇ ਆਪਣੀ ਜਿਹੜੀ ਹੈ ਘਰ ਦਾ ਬਜਟ ਹੈ ਉਹਨੂੰ ਪ੍ਰੋਪਰਲੀ ਠੀਕ ਕਰੀਏ, ਕਿ ਆਉਣ ਵਾਲੇ ਟਾਈਮ ਦੇ ਵਿੱਚ ਅਜੇ ਕਾਫੀ ਇੱਕ ਤਰ੍ਹਾਂ ਦੀ ਫਾਈਨੈਂਸ਼ੀਅਲ ਸੁਨਾਮੀ ਆਉਣ ਤੇ ਅਸਾਰ ਨਜ਼ਰ ਆਉਂਦੇ ਪਏ। ਅੱਛਾ, ਜਿੱਦਾਂ ਤੁਸੀਂ ਥੋੜ੍ਹਾ ਜਿਹਾ ਜ਼ਿਕਰ ਕੀਤਾ, ਆਪਾਂ ਰੈਪ ਅਪ ਕਰਾਂਗੇ ਸਾਰੀ ਗੱਲਬਾਤ ਨੂੰ। ਜਿਹੜੇ ਇੰਪੈਕਟ ਹੈ ਇੰਡੀਵਿਜੂਅਲ ਤੇ ਬਿਜ਼ਨਸਿਸ ਦੇ ਉੱਤੇ, ਇਹ ਸਾਰੀਆਂ ਚੀਜ਼ਾਂ ਦੇ ਕਿੱਦਾਂ ਤੁਸੀਂ ਦੇਖ ਰਹੇ ਹੋ? ਜੇ ਤੁਸੀਂ ਥੋੜ੍ਹਾ ਜਿਹਾ ਹੋਰ ਐਕਸਪੈਂਡ ਕਰੋ ਇਸ ਗੱਲ ਨੂੰ। ਦੇਖੋ, ਓਵਰਆਲ ਐਕਸਪੈਂਡ ਜਿਹੜੀ ਹੈ, ਦੇਖੋ ਜਿਹੜਾ ਓਵਰਆਲ ਜਿਹੜੇ ਮੇਜਰ ਇਸ਼ੂਜ਼ ਨੇ, ਸੋ GDP ਗਰੋਥ ਜਿਹੜੀ ਹੈ ਇਸ ਟਾਈਮ ਤਕਰੀਬਨ ਸਟੇਬਲ ਆਈ ਨਾ, ਬਿਟਵੀਨ 2.2 to 2.5%। ਜਿਹੜੀ ਵੱਡੀ ਜਿਹੜੀ 2-4 ਚੀਜ਼ਾਂ ਜਿਹੜੀਆਂ ਨੇ ਇੰਪੈਕਟ ਕਰਦੀਆਂ ਪਈਆਂ ਨੇ, ਜਿਹਦੇ 'ਚ ਅਨਐਮਪਲੋਇਮੈਂਟ 4.3% ਹੈ, ਔਰ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਹੋਰ ਵਧਣ ਦੀ ਚਾਂਸਸ ਹੈਗੇ ਨੇ। ਤੁਹਾਡੀ ਘਰਾਂ ਦੀ ਕੀਮਤ ਜਿਹੜੀ ਆ ਉਹਨਾਂ 'ਤੇ ਆਉਣ ਵਾਲੇ ਟਾਈਮ ਦੇ ਵਿੱਚ ਇੰਪੈਕਟ ਪੈਣਾ, ਆਲਰੇਡੀ ਪੈ ਰਿਹਾ।
ਔਨ ਐਵਰੇਜ 45 ਤੋਂ 46 ਡੇਜ਼ ਲੱਗਦੇ ਪਏ ਨੇ ਘਰ ਮਾਰਕੀਟ ਦੇ ਵਿੱਚ, ਜੇ ਆਪਾਂ ਸਨ ਬੈਲਟ ਇੱਧਰ ਗੱਲ ਕਰੀਏ ਵੈਸਟ ਕੋਸਟ ਵਾਲੇ ਪਾਸੇ। ਸੋ ਗੈਸ ਦੇ ਪ੍ਰਾਈਸਿਸ ਜਿਹੜੇ ਨੇ ਉਹ ਜ਼ਿਆਦਾ ਹਾਈ ਨੇ। ਸੋ ਗੈਸ ਦੇ ਪ੍ਰਾਈਸ ਹੁਣ ਹਾਈ ਕਰਕੇ, ਡੀਜ਼ਲ ਦੇ ਹਾਈ ਪ੍ਰਾਈਸ ਕਰਕੇ ਹੁਣ ਓਵਰਆਲ ਇਨਫਲੇਸ਼ਨ ਉਧਰੋਂ ਵੱਧਦੀ ਪਈ ਹੈ। ਟੈਰਿਫ ਦੀ ਜਿਹੜੀ ਅਨਸਰਟਨਟੀ ਇਹ ਵੱਧਦੀ ਪਈ ਹੈ। ਸੋ ਮੈਂ ਜਿੱਦਾਂ ਕਿ ਗੱਲ ਕੀਤੀ ਕਿ ਔਰ ਅਨਇੰਪਲੋਇਮੈਂਟ ਐਵਰੀ ਸਿੰਗਲ ਮੰਥ, ਚਾਹੇ ਉਹ ਟੈਕਸ ਸੈਕਟਰ ਹੈ ਚਾਹੇ ਉਹ ਮਲਟੀਪਲ ਸੈਕਟਰ ਦੇ ਵਿੱਚ ਵੱਧਦੀ ਜਾਂਦੀ ਪਈ ਹੈ। ਸੋ ਆਪਣੇ ਆਪ ਨੂੰ ਸੇਵ ਕਰਨ ਵਾਸਤੇ 3 ਤੋਂ 6 ਮਹੀਨੇ ਜਿਹੜੇ ਤੁਹਾਡੇ ਖਰਚ ਨੇ ਉਹਦੇ ਰਿਜ਼ਰਵਸ ਰੱਖੋ। ਜੇ ਕਿਸੇ ਟਾਈਮ ਤੇ ਕੋਈ ਬਿਜ਼ਨਸ 'ਚ ਅਨਸਰਟਨਟੀ ਆਉਂਦੀ ਹੈ ਜਾਂ ਤੁਹਾਡੇ ਘਰਾਂ ਦੇ ਵਿੱਚ ਜੌਬ ਚਲੀ ਜਾਂਦੀ ਹੈ, ਐਟਲੀਸਟ ਸਾਡੇ ਕੋਲ 3 ਤੋਂ 6 ਮਹੀਨੇ ਦੇ ਰਿਜ਼ਰਵਸ ਹੋਣ। ਜਿੰਨੇ ਤੁਹਾਡੇ ਕੋਲ ਵੱਡੇ ਰਿਜ਼ਰਵ ਹੋਣਗੇ ਉਨੇ ਆਪਾਂ ਕੰਫਰਟੇਬਲ ਹੋਣਗੇ। ਸੋ ਲੌਂਗ ਟਰਮ ਦੇ ਇਨਵੈਸਟਮੈਂਟ 'ਚ ਇਹ ਆਪਾਂ ਦੇਖੇ ਜਾਏ ਕਿ ਜਿਹੜੇ ਪੋਜ਼ੀਟਿਵ, ਜਿਹਦਾ ਆਪਾਂ 3 ਕਿਹਾ ਕਿ ਜਿੰਨੇ ਵੀ ਸਾਡੇ ਕੋਲ ਪੈਸੇ ਨੇ ਉਹਨੂੰ ਤਿੰਨ ਤਰੀਕਿਆਂ ਨਾਲ ਡਿਵਾਈਡ ਕੀਤਾ ਜਾਏ। ਵਨ ਇਜ਼ ਹਾਈ ਰਿਸਕ, ਜਿਹਦੇ ਤੁਸੀਂ ਸਟਾਕ ਕਹਿੰਦੇ ਹੋ, ਆਫ ਕੋਰਸ ਹਾਈ ਰਿਸਕ ਹਾਈ ਰਿਵਾਰਡ ਹੈ। ਲਿਕੁਇਡ ਤੇ ਆਪਾਂ ਜਿੰਨਾ ਰੱਖ ਸਕਦੇ ਹਾਂ 1/3, ਨਹੀਂ ਤੇ ਘੱਟੋ ਘੱਟ 6 ਮਹੀਨੇ ਦਾ ਰਿਜ਼ਰਵ ਤੇ ਰੱਖੀਏ। ਔਰ ਜਿਹੜੇ ਪੋਜ਼ੀਟਿਵ ਐਸਟਮ ਆਉਂਦੇ ਪਏ ਨੇ ਇਹਦੇ ਟ੍ਰੈਜਰੀ ਦੇ, ਉਹਦੇ ਉੱਤੇ ਆਪਾਂ ਇਨਵੈਸਟ ਕਰੀਏ। ਤੇ ਬਾਕੀ ਜਿਹੜਾ ਵੀ ਨੈਗੇਟਿਵ ਜਿਹੜੇ ਇਨ ਗੁੱਡ ਮਨੀ ਗੋਇੰਗ ਆਫਟਰ ਬੈਡ, ਜਿਹੜਾ ਤੁਹਾਡਾ ਨੈਗੇਟਿਵ ਇੰਪੈਕਟ ਪੈਂਦਾ ਖਾਸ ਕਰਕੇ ਕਰਜ਼ੇ ਦਾ, ਚਾਹੇ ਤੁਹਾਡਾ ਬਿਜ਼ਨਸ ਡੈਟ ਹੈ ਚਾਹੇ ਤੁਹਾਡਾ ਪਰਸਨਲ ਡੈਟ ਹੈ, ਉਹਨੂੰ ਆਪਾਂ ਐਲੀਮੀਨੇਟ ਕਰੀਏ। ਬਿਜ਼ਨਸ ਨੂੰ ਜਾਂ ਓਵਰਆਲ ਮਾਰਕੀਟ ਨੂੰ ਪ੍ਰੈਡਿਕਟ ਕਰਨਾ ਕਾਫੀ ਔਖਾ। ਔਰ ਜਿਹੜਾ ਵੀ ਅੱਜ ਕੋਈ ਕਹਿੰਦਾ ਇਟਸ ਵੈਰੀ ਇੰਪੋਸੀਬਲ ਕਿ 2 3 4 ਮਹੀਨੇ ਨੂੰ ਇਸ ਮਾਰਕੀਟ ਦੇ ਵਿੱਚ ਕੀ ਬਣਨਾ। ਪਰ ਆਪਣਾ ਕੈਸ਼ ਫਲੋ ਸੋਲਿਡ ਰੱਖਣ ਵਾਸਤੇ ਔਰ ਆਪਣੀ ਓਵਰਆਲ ਸਿਚੁਏਸ਼ਨ ਬੈਟਰ ਰੱਖਣ ਵਾਸਤੇ ਆਈ ਥਿੰਕ ਥੋੜਾ ਜਿਹਾ ਵਿਜੀਲੈਂਟ ਰਹੀਏ। ਔਰ ਬਾਕੀ ਹਰ ਵੀ ਹਫਤੇ ਹੀ ਪ੍ਰੋਗਰਾਮ ਕਵਰ ਕਰਦੇ ਰਹਾਂਗੇ। ਜੇ ਕਿਸੇ ਦੇ ਕੋਈ ਖਾਸ ਕੁਐਸਚਨ ਨੇ ਅਬਾਊਟ ਸਮ ਸਪੈਸੀਫਿਕ ਇਨਵੈਸਟਮੈਂਟਸ ਕੀ ਕਰਨਾ ਚਾਹੀਦਾ ਨਾ, ਉਹ ਆਪਾਂ ਲੈ ਸਕਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ। ਪਰ ਇਨ ਰਾਈਟ ਨਾਓ ਥਿੰਗਸ ਆਰ ਲਿਟਲ ਡਾਈਸੀ। ਔਰ ਜਿਹੜੀ ਆ ਵਾਰ ਹੈ ਆਲਮੋਸਟ 6 ਮਹੀਨੇ ਹੋ ਗਏ ਨੇ ਔਰ ਇਸ ਟਾਈਮ ਵੀ ਕੋਈ ਦਾ ਨਜ਼ਰ ਨਹੀਂ ਆ ਰਿਹਾ। ਸੋ ਥੋੜਾ ਜਿਹਾ ਆਪਾਂ ਨੂੰ ਜ਼ਿਆਦਾ ਸੇਫ ਚੱਲਣਾ ਪੈਣਾ। ਪਰ ਇਹ ਤਾਂ ਕਹਿੰਦੇ ਵੀ ਅਸੀਂ ਇਕਨੋਮਿਕ ਡੀ-ਡੇ ਕਰਨ ਲੱਗੇ ਇਰਾਨ ਦੇ ਉੱਤੇ, ਹੋਰ ਸੈਂਕਸ਼ਨਾਂ ਜਿਹੜੀਆਂ ਉਹ ਲਾ ਦੇਣੀਆਂ। ਅੱਜ ਜਦੋਂ ਆਪਾਂ ਖਬਰਾਂ ਕਰ ਰਹੇ ਸੀਗੇ, ਉਹਨਾਂ ਦਾ ਜਿਹੜਾ ਰਿਆਲ ਆ ਉਹ 2 ਮਿਲੀਅਨ $1 ਦੇ ਮੁਕਾਬਲੇ ਜਿਹੜਾ ਹੋ ਗਿਆ। ਡਜ਼ ਇਟ ਮੀਨ ਐਨੀਥਿੰਗ? ਇਟ ਡਜ਼ ਮੀਨ ਬਿਕਾਜ਼ ਦੇਖੋ ਇਕਨੋਮੀ ਤੇ ਚੋਕ ਹੋਣੀ ਹੈ। ਪਰ ਪ੍ਰੋਬਲਮ ਇਹ ਹੈ ਕਿ ਜਿਹੜੀ ਕੰਟਰੀ ਨਾ ਜਿਹੜੀ ਜੇ ਪਰਟੀਕੂਲਰ ਰਜੀਮ ਨੂੰ ਇਹ ਟਾਰਗੇਟ ਕਰਦੇ ਪਏ ਨੇ, ਜੇ ਉਹ ਟੋਟਲੀ ਨੈਗੋਸ਼ੀਏਟ ਕਰਕੇ ਕਹਿੰਦੇ ਕਿ ਹਾਂ ਅਸੀਂ ਤੁਹਾਡੇ ਪੈਰਾਂ ਜਾ ਕੇ ਬਹਿ ਜਾਂਦੇ ਆ, ਉਹਨਾਂ ਦੀ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ। ਕਿਉਂਕਿ ਜੇ ਉਹ ਜਿਹੜੀ ਗਵਰਨਮੈਂਟ ਹੈ, ਜਿਹੜੀ ਰਜੀਮ ਹੈ, ਜਿਹੜੀ ਡਿਕਟੇਟਰ, ਜੇ ਇਹਨੂੰ ਕਹਿੰਦੇ ਕਿ ਡਿਕਟੇਟਰੀਅਲ ਰਜੀਮ ਹੈਗੀ ਹੈ, ਸੋ ਜੇ ਉਹ ਪੈਰਾਂ ਜਾ ਕੇ ਬਹਿ ਗਈ, ਡਰ ਗਈ, ਤੇ ਦੈਟ ਮੀਨਸ ਓਵਰਆਲ ਉਹਨਾਂ ਦੇ ਮਰ ਜਾਣਾ। ਦੇ ਡੋਂਟ ਹੈਵ ਕਿੱਥੇ ਜਾਣਗੇ। ਸੋ ਆਈ ਡੋਂਟ ਥਿੰਕ ਦੇ ਆਰ ਗੋਇੰਗ ਟੂ ਗਿਵ ਅਪ। ਪਰ ਉੱਥੇ ਇੱਕ ਕਾਊਂਟਰ ਆਰਗੂਮੈਂਟ ਇਹ ਆ ਵੀ ਹੁਣ ਜਿਹੜਾ ਉਹ ਤੇਲ ਆ ਉਹ ਚੀਨ ਦੀ ਕਰੰਸੀ ਦੇ ਵਿੱਚ ਵੀ ਵੇਚਣ ਲੱਗੇ ਹੋਏ ਆ ਉਹਨਾਂ ਦੇ ਉਹ ਹੁਣ ਟੋਟਲੀ ਜਿਹੜੇ ਅਮਰੀਕਨ ਬੈਂਕਿੰਗ ਸਿਸਟਮ ਉਹ ਤੋਂ ਬਾਹਰੋਂ ਦੀ ਆਪਰੇਟ ਜਿਹੜਾ ਉਹ ਕਰ ਰਹੇ ਆ। ਈਵਨ ਰਸ਼ੀਆ ਨੂੰ ਸਵਿਫਟ ਚੋਂ ਬਾਹਰ ਕੱਢਣ ਤੋਂ ਬਾਅਦ ਚ ਵੀ ਰਸ਼ੀਆ ਜਿਹੜਾ ਉਹ ਸਰਵਾਈਵ ਇਹ ਕਰ ਰਿਹਾ ਆ। ਕੀ ਇਹ ਯੂਐਸ ਦਾ ਪੈਟਰੋ ਡਾਲਰ ਦੀ ਹਾਰ ਵੱਲ ਨੂੰ ਆ ਗੱਲ, ਜਾਂ ਇਹਦੀ ਕਮਜ਼ੋਰੀ ਦੀ ਇਹ ਨਿਸ਼ਾਨੀ ਕੀ? ਮਤਲਬ ਇਹ ਓਵਰਆਲ ਪਿਕਚਰ ਕੀ ਬਣ ਰਹੀ ਹੈ? ਇਹ ਪਿਕਚਰ ਤੇ ਕਾਫੀ ਅਨਫੋਰਚੂਨੇਟ ਬਣਦੀ ਪਈ ਹੈ। ਕਿਉਂਕਿ ਡੈਫੀਨਿਟਲੀ ਚਾਹੇ ਉਹ ਰਸ਼ੀਆ ਨੇ ਪਹਿਲਾਂ ਰੁਪੀ 'ਚ ਵੀ ਤੇਲ ਵੇਚਿਆ, ਵੌਨ 'ਚ ਵੇਚਿਆ, ਅੱਜ ਵੀ ਵੌਨ 'ਚ ਵੇਚਦਾ ਪਿਆ, ਇਹ ਈਰਾਨ ਵੀ ਵੌਨ 'ਚ ਵੇਚਦਾ ਪਿਆ। ਔਰ ਜਿੱਦਾਂ ਹੁਣ ਉਹਨੂੰ ਬੁਲੀ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਹਾਂ ਵੀ ਚਾਈਨਾ ਕੋਆਪਰੇਟ ਕਰੇ, ਉਹਨਾਂ ਦਾ ਇਕਨੋਮਿਕ ਡੀ-ਡੇ ਆ ਜਾਏਗਾ। ਇਕਨੋਮਿਕ ਡੀ-ਡੇ ਆਉਣ ਵਾਸਤੇ ਚਾਈਨਾ ਦੇ ਬਿਕੋਜ਼ 90% ਜਿਹੜਾ ਤੇਲ ਆ, એનર્ਜੀ ਆ, ਉਹ ਈਰਾਨ ਤੋਂ ਆਉਂਦੀ ਹੈ ਚਾਈਨਾ ਦੀ। ਜਿੰਨਾ ਚਿਰ ਚਾਈਨਾ ਕੋਆਪਰੇਟ ਨਹੀਂ ਕਰਦਾ, ਐਂਡ ਚਾਈਨਾ ਕੋਆਪਰੇਟ ਕਰਨਾ ਉਹਨਾਂ ਵਾਸਤੇ ਪੋਸੀਬਲ ਵੀ ਨਹੀਂ ਹੈਗਾ, ਬਿਕੋਜ਼ ਉਹ ਇੰਨੀ એનર્ਜੀ ਕਿੱਥੋਂ ਲੈ ਕੇ ਆਉਣਗੇ। ਸੋ ਯੂਐਸ ਕੋ ਤਾਂ ਉਹਨਾਂ ਲੈਣਾ ਨਹੀਂ। ਸੋ ਆਈ ਥਿੰਕ ਓਵਰਆਲ ਇਹ ਫਿਰ ਜਿਹੜੀ ਇੱਕ ਗੱਲ ਹੈ ਕਿ ਐਵਰੀ ਡੇ, ਪਿਛਲੇ ਕੱਲ ਕਹਿਤਾ ਕਿ ਜਿਹੜੀ ਹਾਰਮੂਜ਼, ਸਟੇਟ ਆਫ ਹਾਰਮੂਜ਼ ਆ, ਯੂਐਸ ਟੈਰੀਟਰੀ ਹੈ, ਆਪਾਂ ਉਹਨਾਂ ਨੂੰ ਕੋਲੈਪਸ ਕਰ ਦੇਣਾ, ਆਪਾਂ ਖਤਮ ਕਰ ਦੇਣਾ। ਉਹ ਟਵਿੱਟਰ ਤੇ ਹੀ ਹੈ ਅਜੇ ਤਾਂ। ਐਗਜ਼ੈਕਟਲੀ। ਸੋ ਜੇ ਟਵਿੱਟਰ ਤੇ ਅਨਾਉਂਸ ਕਰਨਾ ਹੀ ਤੇ ਪਹਿਲੇ ਦਿਨ ਹੀ ਕਰ ਦਿੰਦੇ ਜਿੱਦਣ ਮਾਰਕੀਟ ਸ਼ੁਰੂ ਹੋਈ। ਸੋ ਇਹਨਾਂ ਬਿਆਨਾਂ ਉੱਤੇ ਔਰ ਇਹਨਾਂ ਟਵੀਟਸ ਦੇ ਉੱਤੇ ਆਈ ਥਿੰਕ ਆਪਾਂ ਨਾ ਧਿਆਨ ਦਈਏ, ਕਿਉਂਕਿ ਇਹ ਸਿਰਫ ਜਿੱਦਾਂ ਕਿ ਕਿਹਾ ਕਿ ਮਾਰਕੀਟ ਮੈਨੀਪੂਲੇਸ਼ਨ ਵਾਸਤੇ ਹੋ ਰਿਹਾ। ਹੋਰ ਇਹਦਾ ਕੋਈ ਵੀ ਇਸ ਟਾਈਮ ਮੇਨ ਜਿਹੜਾ ਏਜੰਡਾ ਮਾਰਕੀਟ ਮੈਨੀਪੂਲੇਸ਼ਨ ਹੈ, ਜਿਹਦੇ 'ਚ ਕੁਛ ਆਪ ਪ੍ਰੈਜ਼ੀਡੈਂਟ, ਉਹਨਾਂ ਦੇ ਜਿਹੜੇ ਆਪਣੇ ਲਾਗੜਾ ਇਨਰ ਸਰਕਲ ਹੈ, ਉਹੀ ਅਮੀਰ ਹੁੰਦਾ ਪਿਆ, ਹੋਰ ਕੋਈ ਨਹੀਂ ਹੁੰਦਾ ਪਿਆ। ਜਿੱਦਾਂ ਅੱਗੇ ਵੀ ਆਪਾਂ ਆਫ ਗੱਲ ਕਰਦੇ ਪਏ ਹਾਂ ਕਿ 160 ਬਿਲੀਅਨ ਦਾ ਜਿਹੜਾ ਟੈਰਿਫ ਵਾਪਸ ਕੀਤਾ ਗਿਆ, ਉਹ 'ਚ ਲੋਕਾਂ ਨੂੰ ਕੀ ਮਿਲਣਾ। ਸੋ ਉਹ ਕੰਪਨੀਆਂ ਦੇ ਮੁਨਾਫੇ 'ਚ ਰਹਿ ਗਈਆਂ ਬਹੁਤ ਜ਼ਿਆਦਾ।
ਐਗਜ਼ੈਕਟਲੀ। ਕੰਜ਼ਿਊਮਰ ਕੋ ਪ੍ਰਾਈਸ ਵਧਾ ਕੇ ਲਏ, ਉਧਰੋਂ ਹੁਣ ਉਹਨਾਂ ਨੂੰ ਵਾਪਸ ਮਿਲ ਰਹੇ ਆ। ਕੰਜ਼ਿਊਮਰ ਤਾਂ ਦੋਨੋਂ ਪਾਸੋਂ ਠੱਗ ਹੋ ਗਿਆ। ਐਗਜ਼ੈਕਟਲੀ, ਇਹ ਹਰ ਪਾਸੇ ਐਗਜ਼ੈਕਟਲੀ ਦੈਟ ਇਜ਼ ਦਾ ਪ੍ਰੋਬਲਮ। ਸੋ ਹਰ ਪਰ ਇਹ ਬੰਦੇ ਕਹਿੰਦੇ ਨੇ ਕਲਾਸ ਐਕਸ਼ਨ ਲਾਸੂਟ ਵੀ ਹੋਣ ਲੱਗੇ ਹੋਏ ਆ ਨਿਰਮਲ ਕਲਾਸ ਜੀ। ਐਕਸ਼ਨ ਲਾਸੂਟ ਹੋਣ ਲੱਗੀ, ਪਰ ਫਿਰ ਵੀ ਇੱਕ ਇਸ ਲੈਵਲ ਦੇ ਉੱਤੇ, ਕਿਉਂਕਿ ਜਿੱਦਾਂ ਉਹਨਾਂ ਨੇ ਪ੍ਰਾਈਸ ਵਧਾਇਆ, ਫਾਰ ਐਗਜ਼ਾਮਪਲ ਤੁਸੀਂ ਵਾਲਮਾਰਟ ਤੋਂ ਜਾਂ ਕਾਸਕੋ ਤੋਂ ਪ੍ਰਾਈਸ ਜਾ ਕੇ ਗੌਜਿੰਗ ਚੀਜ਼ ਲੈ ਕਰਤੀ ਕੇ ਆਓ, ਬਹੁਤ। ਉਹ ਕਿਸ ਲੈਵਲ ਤੇ, ਹਰ ਲੈਵਲ ਤੇ, ਹੁਣ ਕਿਸੇ ਦਾ 3 ਸੈਂਟ ਨੇ, ਕਿਸੇ ਦੇ 40 ਸੈਂਟ ਨੇ, ਉਹਨੂੰ ਪੈਸੇ ਨੂੰ ਹਰ ਥਾਂ ਵਾਪਸ ਪਹੁੰਚਾਉਣਾ ਇਜ਼ ਗੋਇੰਗ ਟੂ ਬੀ ਅ ਚੈਲੰਜ। ਸੋ ਆਈ ਡੋਂਟ ਥਿੰਕ ਇਟਸ ਗੋਇੰਗ ਟੂ ਬੀ ਈਜ਼ੀ। ਔਰ ਜਿਹੜੀ ਵੱਡੀਆਂ ਕਾਰਪੋਰੇਸ਼ਨਸ ਨੇ, they are all in bed with the administration and Supreme Court. So ਚਲੋ ਉਮੀਦ ਕੀਤੀ ਜਾਏ, ਕਰਨੀ ਚਾਹੀਦੀ ਕਿ ਲੋਕਾਂ ਨੂੰ ਪੈਸੇ ਮਿਲ, ਰਾਹਤ ਮਿਲੇ, ਪਰ it is very highly unlikely. ਜੀ, ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਲਈ ਨਿਰਮਲ ਮਾਨ ਜੀ। ਅਗਲੀ ਵਾਰੀ ਫਿਰ ਕਰਦੇ ਹਾਂ ਗੱਲਬਾਤ, ਹੋਰ ਇਕੋਨਮੀ ਦੇ ਵਿੱਚ ਕੀ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ, ਕਿ ਵਾਕਈ ਇੰਟਰਸਟ ਰੇਟ ਘੱਟ ਵੱਧ ਜਾਣਗੇ, ਕੀ ਹੋਊਗਾ, ਉਹਦੇ ਬਾਰੇ ਵੀ ਆਪਾਂ ਚਰਚਾ ਜਿਹੜੀ ਆਉਂਦੇ ਦਿਨਾਂ ਦੇ ਵਿੱਚ ਫਿਰ ਅਗਲੇ ਪ੍ਰੋਗਰਾਮ 'ਚ ਜਿਹੜੀ ਉਹ ਕਰਾਂਗੇ। ਸ਼ੁਕਰੀਆ, ਮਿਹਰਬਾਨੀ ਨਿਰਮਲ ਮਾਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕਸ ਫॉर ਹੈਵਿੰਗ ਮੀ।